ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਸਫਰ ਇੰਡੀਆ ਟੂ ਆਸਟ੍ਰੇਲੀਆ। ਮੇਰੇ ਨਾਲ ਮੇਰੇ ਮਹਿਮਾਨ ਜੁੜ ਚੁੱਕੇ ਨੇ, ਆਓ ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਪ੍ਰਵੀਨ ਕੌਰ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਫਰ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਬਹੁਤ ਵਧੀਆ ਜੀ। ਪਹਿਲਾਂ ਤਾਂ ਇਹ ਦੱਸੋ ਤੁਹਾਡਾ ਸਫਰ ਕਿਵੇਂ ਰਿਹਾ ਸਿਡਨੀ ਤੋਂ ਬ੍ਰਿਸਬਨ ਦਾ? ਉਹ ਤਾਂ ਬਹੁਤ ਛੋਟਾ ਜਿਹਾ ਸਫ਼ਰ ਜੀ ਸੀ, 1.5 ਆਵਰ ਦਾ। ਅੱਛਾ ਜੀ, ਰੀਲੀ ਗੁੱਡ। ਹਾਂਜੀ, ਪਰ ਇਹ ਹੈਗਾ ਕਿ ਉੱਥੇ ਠੰਡ ਬਹੁਤ ਹੈ, ਇੱਥੇ ਥੋੜੀ ਜੀ ਹਿਊਮਿਡ ਹੈ ਆਈ ਥਿੰਕ। ਸਾਡੇ ਦਿਲਾਂ 'ਚ ਜਿਹੜੇ ਕੋਜ਼ੀ ਆ ਸੀ ਬਹੁਤ ਜ਼ਿਆਦਾ ਨਾ, ਪਿਆਰ ਭਰਿਆ ਹੋਇਆ ਆਪਣਾ। ਸੋ ਪੰਜਾਬ ਤੋਂ ਤੁਹਾਡਾ ਕਿੱਥੋਂ ਸਫ਼ਰ? ਮੈਂ ਪਟਿਆਲੇ ਤੋਂ ਆ, ਬੌਟਮ ਪਟਿਆਲਾ। ਤੇ 2007 ਦੇ ਵਿੱਚ ਆਏ ਸੀਗੇ ਅਸੀਂ ਇੱਥੇ। ਅੱਛਾ, ਹਾਂਜੀ ਜੀ। ਉੱਥੇ ਫਿਰ ਸਟੱਡੀ ਕੀਤੀ? ਨਹੀਂ, ਅਸੀਂ ਪਰਮਾਨੈਂਟ ਐਜ਼ ਮਾਈਗ੍ਰੈਂਟ ਆਏ ਸੀਗੇ, ਪਰਮਾਨੈਂਟ ਰੈਜ਼ੀਡੈਂਸੀ ਆਏ ਸੀਗੇ। ਸੋ ਸਟਰਗਲ ਤਾਂ ਸਾਰਿਆਂ ਨੂੰ ਹੀ ਕਰਨਾ ਪੈਂਦਾ ਹੈ ਜੀ, ਚਾਹੇ ਉਹ ਸਟੂਡੈਂਟ ਹੋ ਚਾਹੇ ਉਹ ਪਰਮਾਨੈਂਟ ਰੈਜ਼ੀਡੈਂਟ ਹੋ। ਹਰ ਇੱਕ ਨੇ ਆਪਣੇ ਰੋਜੀ ਰੋਟੀ ਦਾ ਜ਼ਰੀਆ ਕੋਈ ਨਾ ਕੋਈ ਲੱਭਣਾ ਹੀ ਹੁੰਦਾ ਆ ਜੀ। ਬਿਲਕੁਲ। 2007 ਦੇ ਵਿੱਚ ਜਦੋਂ ਆਏ ਤੁਸੀਂ ਇੱਥੇ, ਕਿਹੋ ਜਿਹਾ ਮਾਹੌਲ ਸੀਗਾ ਸਿਡਨੀ ਦਾ? ਸਿਡਨੀ ਦੇ ਵਿੱਚ ਹੀ ਆਏ ਸੀ? ਸਿਡਨੀ ਦੇ ਵਿੱਚ ਹੀ ਆਏ ਸੀ ਜੀ। ਹਾਂਜੀ, ਵਧੀਆ ਸੀਗਾ, ਉਦੋਂ ਵੀ ਵਧੀਆ ਸੀਗਾ। ਮਤਲਬ ਇੰਨਾ ਸ਼ਾਇਦ ਕਰਾਊਡ ਨਹੀਂ ਸੀਗਾ ਜਿੰਨਾ ਹੁਣ ਹੈਗਾ। ਹੁਣ ਆਪਾਂ ਨੂੰ ਦੇਖਣ ਨੂੰ ਮਿਲਦਾ ਆ, ਪਰ ਪਹਿਲਾਂ ਇੰਨਾ ਨਹੀਂ ਸੀਗਾ ਸ਼ਾਇਦ ਉਸ ਟਾਈਮ। ਫਿਰ ਪਹਿਲਾਂ ਸਟੱਡੀ ਕੀਤੀ ਇੱਥੇ ਆ ਕੇ? ਸਟੱਡੀ ਤਾਂ ਮੈਂ ਐਜ਼ ਸੱਚ ਉਸ ਤਰ੍ਹਾਂ ਸਟੱਡੀ ਕੁਛ ਨਹੀਂ ਕੀਤੀ ਹੈਗੀ, ਬਟ ਆਪਣੇ ਆਪ ਨੂੰ ਅਪਡੇਟ ਕਰਨ ਵਾਸਤੇ ਕਾਫੀ ਕੁਛ ਕੀਤਾ ਮੈਂ। ਕਾਫੀ ਚੀਜ਼ਾਂ ਕੀਤੀਆਂ। ਯੂਜ਼ਲੀ ਕੀ ਹੁੰਦਾ ਕਿ ਆਪਾਂ ਚਾਈਲਡ ਕੇਅਰ ਨੂੰ ਬਹੁਤ ਪ੍ਰੈਫਰ ਦਿੰਦੇ ਆ, ਤਾਂ ਉਹ ਕੀਤਾ। ਛੋਟੀ ਮੋਟੀਆਂ ਹੋਰ ਸਟੱਡੀਜ਼ ਕੀਤੀਆਂ ਜਸਟ ਟੂ ਅਪਡੇਟ ਮਾਈ ਸੈਲਫ। ਅੱਛਾ, ਤੇ ਫੈਸ਼ਨ ਇੰਡਸਟਰੀ ਦੇ ਵਿੱਚ ਕਦੋਂ ਪੈਰ ਧਰਿਆ ਫਿਰ? ਉਹ ਤਾਂ ਜੀ ਇੱਕ ਟਰਨਿੰਗ ਪੁਆਇੰਟ ਕਹਿ ਲਓ ਕਿ ਇਸ ਤਰ੍ਹਾਂ ਦਾ ਮੇਰਾ ਕੋਈ ਇਰਾਦਾ ਨਹੀਂ ਸੀਗਾ ਕਿ ਮੈਂ ਫੈਸ਼ਨ ਇੰਡਸਟਰੀ ਦੇ ਵਿੱਚ ਜਾਵਾਂ। ਯੂਜ਼ਲੀ ਕੀ ਹੁੰਦਾ ਕਿ ਆਪਣੇ ਇੰਡੀਅਨਸ ਦਾ ਸਭ ਦਾ ਹੀ ਹੁੰਦਾ ਆ ਕਿ ਤੁਸੀਂ ਬਾਲੀਵੁੱਡ ਦੇ ਵਿੱਚ ਐਂਟਰੀ ਕਰੋ, ਮਾਡਲਿੰਗ ਕਰੋ, ਹਨਾ। ਤੇ ਉਹ ਵੀ ਇੱਕ ਸਰਟਨ ਏਜ ਹੁੰਦੀ ਆ ਕਿ ਤੁਸੀਂ ਉਹ ਸਰਟਨ ਏਜ ਤੇ ਚੀਜ਼ਾਂ ਕਰ ਸਕਦੇ ਆ, ਹਨਾ ਜੀ। ਤੇ ਜਦੋਂ ਮੈਂ ਫੈਸ਼ਨ ਇੰਡਸਟਰੀ ਦੇ ਵਿੱਚ ਐਂਟਰ ਕੀਤਾ, ਉਦੋਂ ਮੇਰੀ ਲਾਈਫ ਦੇ ਵਿੱਚ ਐਕਚੁਅਲੀ ਕਾਫੀ ਕੁਛ ਚੱਲ ਰਿਹਾ ਸੀਗਾ। ਸੋ ਮੈਨੂੰ ਇਹ ਲੱਗਿਆ ਕਿ ਸ਼ਾਇਦ ਜਿੱਧਰ ਅਗਰ ਮੇਰਾ ਕੋਈ ਮਾਈਂਡ ਡਾਇਵਰਟ ਹੋ ਸਕਦਾ, ਮੈਨੂੰ ਕੁਛ ਚਾਂਸ ਮਿਲਿਆ। ਕਿਸੇ ਨੇ ਮੈਨੂੰ ਕਿਹਾ ਕਿ ਅੱਛਾ ਤੂੰ ਇਹ ਕਰਨਾ ਆ, ਤੇ ਮੈਂ ਕਿਹਾ ਹਾਂ ਕਿਉਂ ਨਹੀਂ, ਥੋੜਾ ਜਿਹਾ ਮਾਈਂਡ ਆਪਣਾ ਡਾਇਵਰਟ ਕਰਨ ਵਾਸਤੇ। ਪਰ ਮੈਂ ਸੋਚਿਆ ਨਹੀਂ ਸੀਗਾ ਕਿ ਮੈਂ ਇੰਨੀ ਅੱਗੇ ਤੱਕ ਉਸ ਇੰਡਸਟਰੀ ਦੇ ਵਿੱਚ ਜਾਵਾਂਗੇ। ਜੀ। ਪ੍ਰਵੀਨ, ਤੁਹਾਡੀ ਵਿਆਹੁਤਾ ਜ਼ਿੰਦਗੀ ਜ਼ਿਆਦਾ ਵਧੀਆ ਨਹੀਂ ਰਹੀ। ਉਹ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਬੀਇੰਗ ਅ ਸਿੰਗਲ ਮਦਰ ਜਿਹੜਾ ਸੀਗਾ ਚੂਜ਼ ਕੀਤਾ, ਹਨਾ। ਬੱਚਿਆਂ ਦੀ ਪਰਵਰਿਸ਼ ਵੀ ਕੀਤੀ, ਆਪਣੇ ਆਪ ਨੂੰ ਵੀ ਦੇਖਿਆ। ਕਿੰਨਾ ਕੁ ਕਠਿਨਾਈਆਂ ਭਰਪੂਰ ਸਫ਼ਰ ਸੀਗਾ ਇਹ ਤੁਹਾਡੀ ਜ਼ਿੰਦਗੀ ਦਾ, ਜਦੋਂ ਸਿੰਗਲ ਮਦਰ ਤੇ ਨਾਲ ਬੱਚਿਆਂ ਦੀ ਪਰਵਰਿਸ਼ ਤੇ ਇੱਕ ਬਾਹਰਲੇ ਮੁਲਕ ਦੇ ਵਿੱਚ ਆ ਕੇ ਤੁਹਾਨੂੰ ਆਪਣੇ ਆਪ ਨੂੰ ਕਿੰਨਾ ਕੁ ਸਟਰਗਲ ਕਰਨਾ ਪਿਆ ਸੈਟਲ ਹੋਣ ਲਈ? ਦੇਖੋ, ਜਿਹੜੀ ਮੇਰੀ ਐਕਚੁਅਲ ਜਿਹੜੀ ਸਟਰਗਲ ਸੀਗੀ ਆਈ ਥਿੰਕ ਉਦੋਂ ਹੀ ਸਟਾਰਟ ਹੋਈ ਆ। ਪਹਿਲਾਂ ਤਾਂ ਸ਼ਾਇਦ ਇੰਨਾ ਨਹੀਂ ਸੀਗਾ, ਕਿਉਂਕਿ ਜਦੋਂ ਤੁਸੀਂ ਫੈਮਿਲੀ ਦੇ ਨਾਲ ਰਹਿੰਦੇ ਆ, ਹਨਾ, ਹਸਬੈਂਡ ਦੇ ਨਾਲ ਰਹਿੰਦੇ ਆ, ਤਾਂ ਸ਼ਾਇਦ ਤੁਹਾਡੇ ਜਿਹੜੇ ਜ਼ਿੰਮੇਵਾਰੀਆਂ ਵੰਡ ਹੋ ਜਾਂਦੀਆਂ ਨੇ। ਲੇਕਿਨ ਜਦੋਂ ਇੱਕ ਇੱਦਾਂ ਦਾ ਸਿਚੁਏਸ਼ਨਸ ਆਉਂਦੀ ਹੈ ਤੁਹਾਡੀ ਲਾਈਫ ਦੇ ਵਿੱਚ ਨਾ, ਉਦੋਂ ਸਿਰਫ ਆਈ ਥਿੰਕ ਤੁਹਾਡੇ ਕੋਲ ਕੋਈ ਰਾਸਤਾ ਨਹੀਂ ਹੁੰਦਾ ਹੋਰ, ਕਿਉਂਕਿ ਤੁਹਾਡੇ ਉੱਪਰ ਇੰਨੀ ਜ਼ਿੰਮੇਵਾਰੀਆਂ ਹੁੰਦੀਆਂ। ਤੇ ਜਾਂ ਤਾਂ ਤੁਸੀਂ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਜਾਂ ਤਾਂ ਤੁਸੀਂ ਅੱਗੇ ਵੱਧ ਜਾਓਗੇ ਜਾਂ ਬਿਲਕੁਲ ਹੀ ਗਿਰ ਜਾਓਗੇ। ਸੋ ਉਹਦੇ ਵਿੱਚ ਮੈਨੂੰ ਕਦੇ ਗਿਰਨਾ ਮਨਜ਼ੂਰ ਨਹੀਂ। ਮਤਲਬ ਮੈਂ ਕਦੇ ਸੋਚਿਆ ਨਹੀਂ ਹੈਗਾ ਕਿ ਮੈਂ ਆਪਣੇ ਆਪ ਨੂੰ ਮਤਲਬ ਕਿ ਮੈਂ ਕੁਛ ਨਾ ਕਰਾਂ। ਮੈਨੂੰ ਹਮੇਸ਼ਾ ਇਹ ਲੱਗਿਆ ਕਿ ਅੱਗੇ ਵਧਣਾ ਚਾਹੀਦਾ ਆ ਔਰ ਵੱਧਦੇ ਰਹਿਣਾ ਚਾਹੀਦਾ ਆ, ਕਿਉਂਕਿ ਉਹ ਇੱਕ ਪਾਸਟ ਆ, ਹਨਾ। ਤੇ ਉਹ ਆਪਾਂ ਕਹਿੰਦੇ ਜੇ ਆਪਾਂ ਖੜੇ ਰਹਿ ਕੇ ਪਿੱਛੇ ਮੁੜ ਮੁੜ ਦੇਖੀ ਜਾਵਾਂਗੇ ਤਾਂ ਆਪਾਂ ਅਗਾਂਹ ਤਾਂ ਵੱਧ ਨਹੀਂ ਸਕਦੇ। ਤਾਂ ਉਹ ਵਧਣਾ ਹੀ ਪੈਣਾ, ਤੁਹਾਨੂੰ ਕੁਛ ਨਾ ਕੁਛ ਕਰਨਾ ਹੀ ਪੈਣਾ ਆ ਜੀ। ਇੱਕ ਤਾਂ ਤੁਸੀਂ ਆਪਣੇ ਆਪ ਨੂੰ ਅੱਗੇ ਵਧਾਉਣ ਲਈ, ਆਪਣੀ ਜ਼ਿੰਦਗੀ ਨੂੰ ਲੀਹ ਤੇ ਲੈ ਕੇ ਆਉਣ ਲਈ ਸਟਰਗਲ ਕਰ ਰਹੇ ਸੀ, ਕਿਉਂਕਿ ਜਦੋਂ ਅਜਿਹੀਆਂ ਗੱਲਾਂ ਹੁੰਦੀਆਂ ਸਮਾਜਿਕ ਵਰਤਾਰਾ ਉਹਨਾਂ ਨੂੰ ਨਾ ਮਨਜ਼ੂਰ ਨਹੀਂ ਕਰਦਾ, ਹਨਾ। ਕਿਉਂਕਿ ਦੇਖਿਆ ਜਾਂਦਾ ਹੈ ਕਿ ਉਹਨੂੰ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਨਾ, ਇੱਕ ਤਾਂ ਪਹਿਲਾਂ ਹੀ ਲੇਡੀਜ਼ ਜਿਹੜੀਆਂ ਹੁੰਦੀਆਂ ਨੇ ਮੈਂਟਲੀ ਤੌਰ ਤੇ ਪਰੇਸ਼ਾਨ ਹੁੰਦੀਆਂ ਨੇ, ਮੁੜ ਕੇ ਜਿਹੜੇ ਤੁਹਾਡੇ ਆਲੇ ਦੁਆਲੇ ਦੇ ਲੋਕ ਹੁੰਦੇ ਨੇ ਜਾਂ ਮਾਹੌਲ ਹੁੰਦਾ, ਉਹ ਵੀ ਤੁਹਾਨੂੰ ਕਿਤੇ ਨਾ ਕਿਤੇ ਪਿੰਚ ਕਰਨ ਦੀ ਕੋਸ਼ਿਸ਼ ਕਰਦਾ। ਕੋਈ ਅਜਿਹਾ ਵਾਕਿਆ ਹੋਇਆ ਤੁਹਾਡੇ ਨਾਲ? ਮੇਰੇ ਨਾਲ ਬਹੁਤ ਕੁਝ ਹੋਇਆ। ਮੈਂ ਕਾਫੀ ਲੋਕਾਂ ਨੇ ਮਤਲਬ ਮੈਨੂੰ ਇੱਥੋਂ ਤੱਕ ਵੀ ਕਿ ਅਸੀਂ ਤੁਹਾਨੂੰ ਫੇਸਬੁੱਕ ਤੇ ਬਦਨਾਮ ਕਰ ਦਾਂਗੇ, ਤੁਸੀਂ ਇਹ ਕਰ ਦਾਂਗੇ। ਮੇਰੇ ਨਾਲ ਉਹ ਕੁਝ ਵੀ ਹੋਇਆ। ਤਾਂ ਮੈਂ ਤਾਂ ਕਹਿੰਦੀ ਹਾਂ ਤੁਸੀਂ ਜੇ ਤੁਹਾਡੇ ਕੋਲ ਕੁਝ ਹੈਗਾ ਤੁਸੀਂ ਕਰੋ। ਜੀ ਜੀ ਜੀ, ਹਨਾ। ਇਹ ਸਿਰਫ ਮਤਲਬ ਇਹ ਹੁੰਦਾ ਆ ਕਿ ਤੁਸੀਂ ਅਗਲੇ ਨੂੰ
ਗਿਰਾਉਣ ਵਾਸਤੇ ਕੁਝ ਵੀ ਕਰ ਸਕਦੇ, ਕਿਉਂਕਿ ਸਾਡਾ ਜਿਹੜਾ ਸਮਾਜ ਹੈਗਾ ਉਹ ਬੇਸਿਕਲੀ ਕਹਿ ਲਓ ਕਿ ਇੱਕ ਪੁਰਸ਼ ਪ੍ਰਧਾਨ ਆਪਾਂ ਸਮਾਜ ਕਹਿੰਦੇ ਆ, ਹਨਾ। ਮੇਰਾ ਕੋਈ ਇਹ ਆਈਡੀਆ ਨਹੀਂ ਹੈਗਾ ਕਿ ਮੈਂ ਕਿਸੇ ਨੂੰ ਪਿੰਚ ਕਰਾਂ ਜਾਂ ਸਪੈਸ਼ਲੀ ਕਿਸੇ ਵਾਸਤੇ ਕਹਾਂ, ਬਟ ਆਈ ਥਿੰਕ ਇਹ ਆਪਣੀ ਜਿਹੜੀ ਹੁੰਦੀ ਹੈ ਪਰਵਰਿਸ਼ ਹੀ ਏਦਾਂ ਦੀ ਹੁੰਦੀ ਆ ਇੱਕ, ਕਿ ਕੁੜੀਆਂ ਨੂੰ ਥੋੜਾ ਪਿੱਛੇ ਰੱਖਿਆ ਜਾਂਦਾ ਹੈ ਤਾਂ ਮੁੰਡਿਆਂ ਨੂੰ ਅੱਗੇ ਰੱਖਿਆ ਜਾਂਦਾ ਹੈ। ਆਈ ਥਿੰਕ ਸ਼ੁਰੂ ਤੋਂ ਹੀ ਆਪਣੇ ਜਿਹੜੀ ਮੋਢੀ ਇਹ ਚੀਜ਼ਾਂ ਚੱਲੀਆਂ ਆ ਰਹੀਆਂ ਨੇ, ਹਨਾ ਜੀ। ਤੇ ਉਹ ਬਹੁਤ ਸਾਰੇ ਵਾਕਿਆਜ਼ ਹੋਏ ਆ, ਕੋਈ ਇੱਕ ਨਹੀਂ, ਪਰ ਮੈਨੂੰ ਹਮੇਸ਼ਾ ਇਹੀ ਰਿਹਾ ਆ ਕਿ ਅਗਰ ਤੁਸੀਂ ਸਹੀ ਆ ਤਾਂ ਤੁਹਾਨੂੰ ਅੱਗੇ ਵਧਦੇ ਰਹਿਣਾ ਚਾਹੀਦਾ, ਤੁਹਾਡੇ ਤੋਂ ਕੋਈ ਉਂਗਲ ਨਹੀਂ ਚੱਕ ਸਕਦਾ। ਜੀ ਜੀ ਜੀ। ਤੇ ਬਹੁਤ ਸਾਰੀ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਉਸ ਟਾਈਮ ਤੇ। ਤੁਹਾਡੇ ਪਰਿਵਾਰ ਦਾ ਸਹਿਯੋਗ ਤੁਹਾਡੇ ਨਾਲ ਸੀ ਜਾਂ ਫਿਰ ਉਹਨਾਂ ਨੇ ਵੀ ਤੁਹਾਡੇ ਤੋਂ ਕਿਨਾਰਾ ਕੀਤਾ? ਪਰਿਵਾਰ ਦਾ ਸਹਿਯੋਗ ਜ਼ਿਆਦਾ ਤਾਂ ਨਹੀਂ ਸੀਗਾ, ਬਟ ਹਾਂ ਕਿਉਂਕਿ ਉਹ ਵੀ ਇੰਨੀ ਦੂਰ ਬੈਠੇ ਕਿੰਨਾ ਕੁ ਸਹਿਯੋਗ ਕਰ ਸਕਦੇ ਨੇ, ਹਨਾ। ਉਹ ਸਿਰਫ ਇਹ ਹੈਗਾ ਕਿ ਉਹ ਮੋਰਲ ਸਪੋਰਟ ਤੁਹਾਨੂੰ ਕਰ ਸਕਦੇ ਨੇ ਕਿ ਫੋਨਾਂ ਰਾਹੀਂ ਅੱਛਾ ਠੀਕ ਹੈ ਜੀ ਤੁਸੀਂ ਆਪਣਾ ਦੇਖੋ ਜਾਂ ਕਰੋ, ਜਾਂ ਮੋਰਲ ਸਪੋਰਟ ਹੀ ਹੁੰਦੀ ਹੈ। ਤੁਹਾਨੂੰ ਵੀ ਪਤਾ ਹੈਗਾ ਕਿ ਇੰਨੀ ਦੂਰ ਬੈਠੇ ਤਾਂ ਉਹ ਕੁਝ ਨਹੀਂ ਕਰ ਸਕਦੇ, ਹਨਾ। ਕਰਨਾ ਤਾਂ ਤੁਸੀਂ ਆਪ ਹੀ ਆ, ਹੱਲਾਸ਼ੇਰੀ ਦੇਣ ਵਾਲੇ ਹੀ ਹੁੰਦੇ ਨੇ, ਜੇ ਹੱਲਾਸ਼ੇਰੀ ਦਿੱਤੀ ਜਾਵੇ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਆ। ਜੀ ਜੀ ਜੀ। ਤੇ ਉਹ ਮੈਨੂੰ ਮੇਰੇ ਦੋਸਤਾਂ ਮਿੱਤਰਾਂ ਤੋਂ ਵੀ ਬਹੁਤ ਮਿਲੀ ਹੈ, ਮੈਨੂੰ ਮੇਰੇ ਪਰਿਵਾਰ ਤੋਂ ਵੀ ਬਹੁਤ ਮਿਲੀ ਆ। ਜੀ। ਕਹਿੰਦੇ ਹੁੰਦੇ ਆ ਕਿ ਗੱਲਾਂ ਕਰਨੀਆਂ ਤੇ ਸੁਣਨੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ, ਜਿਹਨੇ ਉਹ ਸੰਤਾਪ ਹੰਡਾਇਆ ਹੁੰਦਾ ਉਹਨੂੰ ਹੀ ਪਤਾ ਹੁੰਦਾ, ਕਹਿੰਦੇ ਜਿਸ ਤਨ ਲੱਗੀ ਸੋ ਤਨ ਜਾਣੇ, ਹਨਾ। ਕੋਈ ਪੀੜ ਪਰਾਇਆ ਨਹੀਂ ਜਾਣ ਸਕਦਾ। ਉਹ ਜਿਹੜਾ ਫੇਜ਼ ਸੀਗਾ ਤੁਹਾਡੀ ਜ਼ਿੰਦਗੀ ਦਾ, ਤੁਹਾਨੂੰ ਲੱਗਿਆ ਸੀਗਾ ਕਿ ਜ਼ਿੰਦਗੀ ਦੇ ਵਿੱਚ ਵੀ ਅੱਜ ਮੇਰੀ ਜ਼ਿੰਦਗੀ ਖਤਮ ਹੈ, ਕੁਝ ਇਹੋ ਜਿਹਾ ਲੱਗਿਆ, ਜਾਂ ਫਿਰ ਲੱਗਿਆ ਸੀਗਾ ਨਹੀਂ ਪ੍ਰਵੀਨ ਉੱਠ, ਹੁਣ ਤੇਰੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਣ ਦੀ ਵਾਰੀ ਆ, ਸਾਰੀ ਜ਼ਿੰਮੇਵਾਰੀ ਤੇਰੇ ਮੋਢਿਆਂ ਤੇ ਆ ਗਈ ਆ? ਨਹੀਂ, ਮੇਰੀ ਲਾਈਫ ਦੇ ਵਿੱਚ ਵੀ ਏਦਾਂ ਦਾ ਇੱਕ ਫੇਜ਼ ਸੀਗਾ ਜਿੱਥੇ ਸ਼ਾਇਦ ਮੈਨੂੰ ਇਹ ਲੱਗਦਾ ਸੀਗਾ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ ਆ। ਇੱਕੋ ਇਹੋ ਜਿਹਾ ਫੇਜ਼ ਸੀਗਾ ਮੇਰੀ ਲਾਈਫ ਦੇ ਵਿੱਚ। ਮੈਨੂੰ ਹਮੇਸ਼ਾ ਇਹ ਲੱਗਦਾ ਸੀਗਾ ਕਿ ਮੈਂ ਹੁਣ ਮਤਲਬ ਮੇਰੀ ਲਾਈਫ ਦਾ ਕੁਝ ਨਹੀਂ ਰਿਹਾ ਹੈਗਾ ਹੁਣ, ਹਨਾ, ਤੇ ਹੁਣ ਆਪਣੇ ਆਪ ਦਾ ਅੰਤ ਕਰ ਦਿੱਤਾ ਜਾਵੇ। ਇੱਕ ਸੋਚ ਆਂਦੀ ਸੀਗੀ ਦਿਮਾਗ ਦੇ ਵਿੱਚ, ਹਨਾ। ਤੇ ਫਿਰ ਥੋੜਾ ਜਿਹਾ ਮੈਂ ਆਪਣੇ ਆਪ ਨੂੰ ਆਈ ਥਿੰਕ ਮੈਂ ਪੁਸ਼ ਮਾਈ ਲਿਮਿਟਸ, ਤਾਂ ਮੈਨੂੰ ਇਹ ਹੁੰਦਾ ਕਿ ਮੈਂ ਆਪਣੀ ਲਿਮਿਟਸ ਨੂੰ ਪੁਸ਼ ਕਰਾਂ। ਨਹੀਂ ਮੈਂ ਕਿਹਦੇ ਵਾਸਤੇ ਕਰਨਾ ਆ ਇਹ ਸਾਰਾ ਕੁਝ ਨਾ। ਔਰ ਮੇਰਾ ਜ਼ਿਆਦਾਤਰ ਕੀ ਹੈਗਾ ਕਿ ਮੈਂ ਬੁੱਕਸ ਪੜ੍ਹਨ ਦੀ ਬਹੁਤ ਸ਼ੌਕੀਨ ਆ, ਤੇ ਮੈਂ ਕਾਫੀ ਬਿਜ਼ਨਸ ਮੀਟਿੰਗਸ ਅਟੈਂਡ ਕਰਦੀ ਹੁੰਦੀ ਸੀ ਪਹਿਲਾਂ ਜੀ। ਤੇ ਉੱਥੋਂ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ ਤੁਸੀਂ ਮਤਲਬ ਇੱਕ ਬੁੱਕ ਦਾ ਨਾਮ ਦੱਸਿਆ ਸੀਗਾ, ਦ ਸੀਕ੍ਰੇਟ ਉਹਦਾ ਨਾਮ ਹੈਗਾ। ਅੱਛਾ ਜੀ। ਤੇ ਉਦੋਂ ਜਦੋਂ ਮੈਨੂੰ ਇਹ ਲੱਗਣ ਲੱਗਿਆ ਬਿਲਕੁਲ ਕਿ ਮੈਂ ਬਿਲਕੁਲ ਖਤਮ ਹੋ ਰਹੀ ਹਾਂ ਆਪਣੇ ਆਪ ਦੇ ਵਿੱਚ, ਤਾਂ ਮੈਂ ਉਹ ਬੁੱਕ ਪੜ੍ਹਨੀ ਸਟਾਰਟ ਕੀਤੀ ਸੀਗੀ। ਜੀ ਜੀ। ਤਾਂ ਉਸ ਬੁੱਕ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ, ਲਾਈਕ ਜੋ ਮੇਰਾ ਸੈਲਫ ਮੋਟੀਵੇਸ਼ਨ ਆਇਆ ਆ, ਆਈ ਥਿੰਕ ਉਸ ਬੁੱਕ ਦੇ ਪੜ੍ਹਨ ਦੇ ਨਾਲ ਮੈਨੂੰ ਬਹੁਤ ਫਰਕ ਮਹਿਸੂਸ ਹੋਇਆ। ਔਰ ਆਈ ਥਿੰਕ ਮੈਂ ਉਹਨਾਂ ਚੀਜ਼ਾਂ ਤੋਂ ਮੈਂ ਬਾਹਰ ਵੀ ਨਿਕਲੀ ਆ। ਵੈਰੀ ਨਾਈਸ। ਤੁਸੀਂ ਅੱਜ ਇੰਡੀਪੈਂਡੈਂਟ ਲੇਡੀ ਹੋ, ਤੁਸੀਂ ਬਿਜ਼ਨਸ ਵੀ ਰਨ ਕਰਦੇ ਹੋ ਆਪਣਾ, ਤੇ ਨਾਲ ਦੀ ਨਾਲ ਪੇਜੈਂਟਸ ਦੇ ਉੱਤੇ ਵੀ ਜਾਂਦੇ ਹੋ, ਫੈਸ਼ਨ ਸ਼ੋਅ ਵੀ ਕਰਦੇ ਹੋ। ਸੋ ਤੁਹਾਡਾ ਬਿਜ਼ਨਸ ਪਹਿਲਾਂ ਦੱਸੋ ਕਾਹਦਾ ਹੈ? ਬਿਜ਼ਨਸ ਮੇਰਾ ਹੇਅਰ ਐਂਡ ਬਿਊਟੀ ਸੈਲੂਨ ਹੈ ਜੀ। ਆਪਣਾ ਸਿਡਨੀ ਦੇ ਵਿੱਚ ਹੀ ਹੈ, ਵੈਂਡਵਰਥ ਪੁਆਇੰਟ ਏਰੀਆ ਹੈਗਾ, ਉੱਥੇ ਆ। ਅੱਛਾ। ਤੇ ਹਾਲੇ ਤਾਂ ਜੀ ਇੱਕੋ ਹੀ ਹੈ, ਤੇ ਫਿਰ ਦੇਖਦੇ ਹਾਂ ਹੌਲੀ ਹੌਲੀ ਅੱਗੇ ਕਿਵੇਂ ਚੱਲਦਾ ਆ। ਨਹੀਂ, ਬਹੁਤ ਵਧੀਆ। ਦੇਖੋ ਨੀਤਾਂ ਨੂੰ ਮੁਰਾਦਾਂ ਹੁੰਦੀਆਂ ਨੇ, ਹੌਲੀ ਹੌਲੀ ਸਭ ਕੁਝ ਅੱਗੇ ਅੱਗੇ ਵਧੇਗਾ, ਹਨਾ। ਕਿੰਨੇ ਕੁ ਫੈਸ਼ਨ ਸ਼ੋਅ ਕੀਤੇ ਨੇ ਹੁਣ ਤੱਕ ਤੁਸੀਂ? ਮੈਨੂੰ ਐਗਜ਼ੈਕਟਲੀ ਤਾਂ ਯਾਦ ਨਹੀਂ ਹੈਗੇ, ਪਰ ਮੈਂ 2017 ਦੇ ਵਿੱਚ ਸ਼ੁਰੂ ਕੀਤਾ, ਤੇ ਉਹ ਤੋਂ ਬਾਅਦ ਚਲੋ ਤੇ ਹਾਂਜੀ ਹਾਂ, ਉਹ ਤੋਂ ਬਾਅਦ ਮੈਂ ਕਾਫੀ ਕੀਤੇ ਹੈ। ਸਾਡੇ ਸਿਡਨੀ ਦੇ ਪਲੇਟਫਾਰਮ ਤੇ ਵੀ, ਬੇਸ ਤੇ ਵੀ ਮੈਂ ਕਾਫੀ ਕੀਤੇ ਨੇ। ਇੱਕ ਆਪਣੀ ਯੂਨਾਈਟਿਡ ਇੰਡੀਅਨ ਐਸੋਸੀਏਸ਼ਨਸ ਹੈਗੀਆਂ, ਮਦਰਸ ਡੇ ਤੇ ਵੀ ਆਈ ਥਿੰਕ 3-4 ਵਾਰੀ ਮੈਂ ਉਹਨਾਂ ਲਈ ਵਾਕ ਕੀਤਾ ਆ। ਸੋ ਚੱਲੀ ਜਾਂਦਾ ਆ। ਕੁੜੀਆਂ ਦਾ ਪਤਾ ਕੀ ਹੁੰਦਾ, ਜਿਵੇਂ ਸਰਟਨ ਏਜ ਕਹਿ ਲਓ ਵੀ, ਆਪਾਂ ਕਹਿੰਦੇ ਵੀ ਜਦੋਂ ਤੱਕ ਕੁੜੀ ਸੋਹਣੀ ਸੁਨੱਖੀ ਆ, ਜਦੋਂ ਤੱਕ ਫਿਜ਼ੀਕ ਵਧੀਆ, ਉਦੋਂ ਤੱਕ ਉਹ ਫੈਸ਼ਨ ਇੰਡਸਟਰੀ ਦੇ ਵਿੱਚ ਚੱਲਦੀ ਆ, ਹਨਾ। ਉਹ ਤੋਂ ਬਾਅਦ ਕੀ ਆ ਕਿ ਉਹਨੂੰ ਨਾ ਪਿੱਛੇ ਕਰ ਦਿੱਤਾ ਜਾਂਦਾ। ਤੁਸੀਂ ਆਪਣੇ ਆਪ ਨੂੰ ਅੱਗੇ ਕਿਵੇਂ ਲੈ ਕੇ ਆਏ ਆ, ਜਾਂ ਪੇਜੈਂਟ ਸ਼ੋਅ ਦੇ ਵਿੱਚ, ਜਾਂ ਫਿਰ ਜਿਹੜੇ ਵਾਕ ਕਰਦੇ ਹੋ ਤੁਸੀਂ, ਇਹਦੇ ਚ ਕਿਵੇਂ ਆਪਣੇ ਆਪ ਨੂੰ ਸੈਲਫ ਮੋਟੀਵੇਟ ਕੀਤਾ ਕਿ ਕੋਈ ਚੱਕਰ ਨਹੀਂ, ਮੈਂ ਵੀ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਹੀ ਕਰਨਾ? ਦੇਖੋ, ਜਦੋਂ ਮੈਂ ਸਟਾਰਟ ਕੀਤਾ ਸੀਗਾ, ਮੈਂ 2017 ਦੇ ਵਿੱਚ ਸ਼ੁਰੂ ਕੀਤਾ ਸੀਗਾ। ਮੇਰੀ ਇੱਕ ਨੋਨ ਹੁੰਦੀ ਸੀਗੀ, ਤਾਂ ਉਹਨੇ ਕਿਹਾ ਕਿ ਮੈਂ ਏਦਾਂ ਦਾ ਕਰਕੇ ਮੈਂ ਫੈਸ਼ਨ ਸ਼ੋਅ ਸਟਾਰਟ ਕਰਨਾ ਆ, ਤੇ ਤੂੰ ਪਾਰਟਿਸਿਪੇਟ ਕਰਨਾ ਆ। ਤੇ ਮੈਂ ਕਿਹਾ ਹਾਂ, ਮੈਂ ਕਰ ਲੂੰਗੀ ਪਾਰਟਿਸਿਪੇਟ ਨਾ, ਕਿਉਂਕਿ ਉਸ ਟਾਈਮ ਜਿਹੜਾ ਮੇਰਾ ਚੱਲ ਰਿਹਾ ਸੀਗਾ, ਮੇਰੀ ਲਾਈਫ ਜਿਹੜੀ ਮੇਰੀ ਪਰਸਨਲ ਸਿਚੁਏਸ਼ਨਸ ਚੱਲ ਰਹੀਆਂ ਸੀ ਨਾ, ਉਹ ਮੈਨੂੰ ਸੀਗਾ ਕਿ ਮੈਂ ਉਹਨਾਂ ਚੀਜ਼ਾਂ ਚੋਂ ਬਾਹਰ ਆਉਣਾ ਆ। ਤੇ ਉਦੋਂ ਮੈਂ
ਇਸ ਪਰਪਸ ਦੇ ਨਾਲ ਐਕਚੁਅਲੀ ਉਹ ਜੁਆਇਨ ਕੀਤਾ ਸੀਗਾ। ਅੱਛਾ। ਮੈਨੂੰ ਇਹ ਸੀ ਕਿ ਮੈਂ ਆਪਣਾ ਮਾਈਂਡ ਜਿਹੜਾ ਆ 100% ਡਾਇਵਰਟ ਕਰਨਾ ਆ। ਜੋ ਸਿਚੁਏਸ਼ਨਸ ਮੇਰੀਆਂ ਚੱਲ ਰਹੀਆਂ ਮੈਂ ਸੋਚਣਾ ਨਹੀਂ ਚਾਹੁੰਦੀ ਉਹਨਾਂ ਬਾਰੇ, ਤੇ ਉਹ ਮੈਂ ਉਦੋਂ ਉਹ ਸ਼ੋਅ ਕੀਤਾ ਸੀਗਾ। ਤੇ ਉਸ ਤੋਂ ਬਾਅਦ ਕਿਸੇ ਨੇ ਮੇਰੀਆਂ ਫੋਟੋਆਂ ਦੇਖੀਆਂ ਫੇਸਬੁੱਕ ਤੇ 3-4 ਮਹੀਨੇ ਦਾ ਗੈਪ ਪਾ ਕੇ, ਤੇ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ, ਬੜਾ ਕੰਟੈਕਟ ਕੀਤਾ ਜੀ ਉਹਨਾਂ ਨੇ ਮੈਨੂੰ। ਮੈਂ ਉਹਨਾਂ ਨੂੰ ਬਹੁਤ ਟਾਲਦੀ ਰਹੀ ਕਿ ਮੈਂ ਨਹੀਂ ਕਰਨਾ ਹੈਗਾ ਆ, ਕਿਉਂਕਿ ਮੈਨੂੰ ਇਹ ਸੀ ਕਿ ਮੇਰਾ ਆਮ ਡਨ, ਜੋ ਮੈਂ ਚਾਹੁੰਦੀ ਸੀ ਉਹ ਮੇਰਾ ਹੋ ਚੁੱਕਿਆ ਆ। ਤੇ ਉਹ ਕਹਿੰਦੇ ਵੀ ਨਹੀਂ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪਾਰਟਿਸਿਪੇਟ ਕਰੋ ਜੀ। ਤੇ ਮੈਂ ਉਹਨਾਂ ਦੇ ਕੋਲ ਗਈ, ਚਲੋ ਮੈਂ ਸਟਾਰਟ ਕੀਤਾ ਉੱਥੋਂ ਉਹਨਾਂ ਦੇ ਨਾਲ। ਮੈਂ ਆਈ ਥਿੰਕ 2-3 ਕੁ ਪੈਜੈਂਟ ਕੀਤੀਆਂ ਉਹਨਾਂ ਦੇ ਨਾਲ ਮੈਂ। ਤੇ ਪਰ ਮੈਂ ਕਦੇ ਸੋਚਿਆ ਨਹੀਂ ਹੈਗਾ ਕਿ ਮੈਂ ਆਪਣੀ ਏਜ ਦੇ ਕਰਕੇ, ਜਾਂ ਮੈਨੂੰ ਇਹ ਹੁੰਦਾ ਕਿ ਤੁਸੀਂ ਕਰੀ ਚੱਲੋ, ਤੁਸੀਂ ਆਪਦਾ ਕੰਮ ਕਰੋ, ਠੀਕ ਹੈ। ਏਜ ਮੈਨੂੰ ਨਹੀਂ ਲੱਗਦਾ ਕਿ ਏਜ ਮੈਟਰ ਕਰਦੀ ਆ, ਹਨਾ। ਜੇ ਤੁਹਾਡੇ 'ਚ ਕੌਨਫੀਡੈਂਸ ਬਿਲਡ ਹੁੰਦਾ ਆ, ਉਹਦੇ ਨਾਲ ਤੁਸੀਂ ਲਰਨ ਕਰਦੇ ਆ ਕੁਛ, ਜਾ ਕੇ ਤੁਸੀਂ ਨਵੇਂ ਲੋਕਾਂ ਨੂੰ ਮਿਲਦੇ ਆ ਜੀ। ਤੇ ਆਈ ਥਿੰਕ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਹੋ ਜਿਹਾ ਪੈਜੈਂਟ ਹੈਗਾ ਕਿ ਜਿਹੜਾ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਰੋਕਦਾ ਆ। ਜੀ ਜੀ। ਪ੍ਰਵੀਨ ਜੀ, ਤੁਹਾਡੇ ਬੱਚੇ ਕਿੰਨੇ ਨੇ? 2। ਉਹ ਪੂਰਾ ਸਪੋਰਟ ਕਰਦੇ ਨੇ ਤੁਹਾਨੂੰ ਕਿਸੇ ਵੀ ਫੀਲਡ ਵਿੱਚ? ਪੂਰਾ ਸਪੋਰਟ ਕਰਦੇ ਨੇ, ਕਿਉਂਕਿ ਜਦੋਂ ਮੈਂ ਸਟਾਰਟ ਕੀਤਾ ਸੀਗਾ ਮੇਰਾ ਪਹਿਲਾ ਕੁਐਸਚਨ ਉਹਨਾਂ ਦੇ ਨਾਲ ਸੀਗਾ ਕਿ ਮੈਂ ਇਹ ਕਰਨ ਲੱਗੀ ਆ ਕਿ ਤੁਹਾਨੂੰ ਕੋਈ ਇਸ਼ੂ ਤਾਂ ਨਹੀਂ ਹੈਗਾ ਆ? ਕੱਲ ਨੂੰ ਕੋਈ ਤੁਹਾਨੂੰ ਉੱਠ ਕੇ ਇਹ ਗੱਲ ਕਹੇ ਕਿ ਜੀ ਉਹ ਤੁਹਾਡੀ ਮਮ ਕੀ ਕਰ ਰਹੀ ਆ, ਉਹ ਕਹਿੰਦੇ ਵੀ ਮਮ ਲਿਵ ਯੋਰ ਲਾਈਫ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਡੇ ਤੋਂ ਪਰਮਿਸ਼ਨਸ ਲਓ ਇਹਨਾਂ ਚੀਜ਼ਾਂ ਦੀਆਂ, ਜੋ ਤੁਹਾਡਾ ਦਿਲ ਕਰਦਾ ਆ ਉਹ ਤੁਸੀਂ ਕਰੋ। ਔਰ ਸ਼ਾਇਦ ਆਈ ਥਿੰਕ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਇਹਨਾਂ ਚੀਜ਼ਾਂ ਲਈ, ਔਰ ਸ਼ਾਇਦ ਮੈਂ ਕਰ ਵੀ ਸਕ ਰਹੀ ਹਾਂ ਤਾਂ ਉਹਨਾਂ ਤੇ ਕਰਕੇ ਕਰ ਰਹੀ। ਜੀ ਪ੍ਰਵੀਨ, ਤੁਸੀਂ ਆਪਣੀ ਲਾਈਫ ਜਦੋਂ ਛੋਟੇ ਸੀ ਬੱਚੇ, ਹਨਾ, ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਆਪਣੇ ਆਪ ਨੂੰ ਇੱਕ ਇੰਡੀਪੈਂਡੈਂਟ ਲੇਡੀ ਦੇ ਤੱਕ ਰੱਖਿਆ ਹੋਇਆ। ਤੁਸੀਂ ਕਦੇ ਸੋਚਿਆ ਨਹੀਂ ਕਿ ਮੈਂ ਦੁਬਾਰਾ ਵਿਆਹ ਕਰਵਾ ਲਵਾਂ? ਉਹ ਚੀਜ਼ਾਂ ਹਜੇ ਦਿਮਾਗ ਦੇ ਵਿੱਚ ਕਦੇ ਆਈਆਂ ਨਹੀਂ ਹੈਗੀਆਂ, ਕਿਉਂਕਿ ਇੱਕ ਤਾਂ ਮੇਰੀ ਬਹੁਤ ਛੋਟੀ ਉਮਰ ਦੇ ਵਿੱਚ ਵਿਆਹ ਹੋ ਗਿਆ ਸੀਗਾ। ਤੇ ਉਸ ਤੋਂ ਬਾਅਦ ਜਦੋਂ ਮੇਰਾ ਡਿਵੋਰਸ ਹੋਇਆ, ਉਦੋਂ ਤੱਕ ਮੇਰੀ ਆਪਣੀ ਕੋਈ ਆਵਾਜ਼ ਨਹੀਂ ਸੀਗੀ। ਮੈਂ ਕੁਝ ਕਰਨਾ ਵੀ ਚਾਹੁੰਦੀ ਸੀ, ਮੈਂ ਜੌਬਸ ਵੀ ਕਰਦੀ ਸੀ, ਬਹੁਤ ਕੁਝ ਕਰਦੀ ਸੀਗੀ, ਲੇਕਿਨ ਫਿਰ ਵੀ ਉਹੀ ਹੈ, ਤੁਹਾਨੂੰ ਪਤਾ ਹੈ ਕਿ ਆਪਣਾ ਜਿਹੜਾ ਸੋਸਾਇਟੀ ਆ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਚੀਜ਼ਾਂ ਗਲਤ ਨੇ, ਇਹਨਾਂ ਚੀਜ਼ਾਂ ਦੀ ਕੋਈ ਮਤਲਬ ਗਲੈਮਰ ਵਰਡ ਜਿਹੜਾ ਹੈਗਾ ਆ ਇਹ ਬਦਨਾਮ ਹੈ ਬੇਸਿਕਲੀ, ਹਨਾ। ਲੇਕਿਨ ਐਕਚੁਅਲ ਦੇ ਵਿੱਚ ਉਹ ਹੈ ਨਹੀਂ, ਠੀਕ ਹੈ, ਹੋ ਵੀ ਸਕਦਾ, ਮੈਂ ਇਹ ਨਹੀਂ ਕਹਿੰਦੀ, ਲੇਕਿਨ ਜਿੱਥੋਂ ਤੱਕ ਮੈਨੂੰ ਲੱਗਦਾ ਆ ਤੁਹਾਡੀ ਆਪਣੀ ਪਰਸਨੈਲਿਟੀ ਦੇ ਉੱਤੇ, ਤੁਹਾਡੀ ਆਪਣੀ ਪਰਸਨੈਲਿਟੀ ਦੇ ਉੱਪਰ ਡਿਪੈਂਡ ਵੀ ਕਰਦਾ ਹੈ ਬਹੁਤ ਕੁਛ। ਤੇ ਉਸ ਤੋਂ ਬਾਅਦ ਜਦੋਂ ਮਤਲਬ ਇਹ ਚੀਜ਼ਾਂ, ਜਦੋਂ ਮੇਰਾ ਡਿਵੋਰਸ ਹੋ ਕੇ ਹਟਿਆ, ਤੇ ਮੈਂ ਬਿਜ਼ਨਸ ਪਹਿਲਾਂ ਵੀ ਰਨ ਕਰਦੀ ਸੀਗੀ, ਪਹਿਲਾਂ ਵੀ ਮੈਂ 2012 ਦੇ ਵਿੱਚ ਵੀ ਮੈਂ ਸੈਲੂਨ ਖੋਲਿਆ ਸੀਗਾ। ਅੱਛਾ। ਤੇ ਫਿਰ ਸਮਹਾਉ ਤੁਹਾਨੂੰ ਪਤਾ ਹੀ ਹੈ, ਜਦੋਂ ਸਿਚੁਏਸ਼ਨਸ ਠੀਕ ਨਹੀਂ ਹੁੰਦੀਆਂ ਤੇ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਫਿਰ ਸ਼ਟ ਡਾਊਨ ਕਰ ਦਿੱਤਾ ਸੀਗਾ। ਤੇ ਉਸ ਤੋਂ ਬਾਅਦ ਫਿਰ ਮੈਨੂੰ ਇਹ ਲੱਗਿਆ ਕਿ ਨਹੀਂ, ਜਦੋਂ ਹੁਣ ਰਾਈਟ ਟਾਈਮ ਆਏਗਾ ਡੈਫੀਨੇਟਲੀ ਮੈਂ ਦੁਬਾਰਾ ਖੋਲਾਂਗੀ, ਔਰ ਚਲੋ ਰੱਬ ਦੀ ਮਿਹਰ ਰਹੀ ਤੇ ਖੋਲਿਆ ਵੀ। ਦੈਟਸ ਵੈਰੀ ਨਾਈਸ। ਤੁਹਾਡੀਆਂ ਗੱਲਾਂ ਤੋਂ ਨਾ ਬੜੀ ਇਨਸਪੀਰੇਸ਼ਨ ਮਿਲ ਰਹੀ ਹੈ, ਮੋਟੀਵੇਸ਼ਨ ਮਿਲ ਰਹੀ ਹੈ ਕਿ ਕਿਸ ਤਰ੍ਹਾਂ ਤੁਸੀਂ ਇੰਨੇ ਸਟਰਗਲ ਦੇ ਵਿੱਚੋਂ, ਹਨਾ, ਬਾਹਰ ਆਏ, ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਇੱਕ ਸਿੰਗਲ ਮਦਰ ਹੋਣ ਦੇ ਬਾਵਜੂਦ ਤੁਸੀਂ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ। ਹੁਣ ਤੁਸੀਂ ਕਿਹੜੇ ਸ਼ੋਅ ਦੀ ਤਿਆਰੀ ਕਰ ਰਹੇ ਹੋ? ਹੁਣ ਇਸ ਟਾਈਮ ਮੈਂ ਐਕਚੁਅਲੀ ਫਾਈਨਲਿਸਟ ਹੈਗੀ ਆ ਮਿਸਿਸ ਆਸਟ੍ਰੇਲੀਆ ਇੰਟਰਨੈਸ਼ਨਲ 2021। ਅਰੇ ਵਾਹ, ਕੰਗ੍ਰੈਚੁਲੇਸ਼ਨਸ ਪਹਿਲਾਂ ਤਾਂ। ਥੈਂਕ ਯੂ, ਵੈਰੀ ਨਾਈਸ। ਤੇ ਉਹ ਵੀ ਮੈਨੂੰ ਕਹਿ ਲਓ ਕਿ ਜਦੋਂ ਤੁਸੀਂ ਕਹਿੰਦੇ ਆ ਕਿ ਜਦੋਂ ਚੰਗਾ ਚੀਜ਼ਾਂ ਹੋਣੀਆਂ ਹੁੰਦੀਆਂ ਨਾ, ਕੁਛ ਤੁਹਾਨੂੰ ਨਹੀਂ ਪਤਾ ਲੱਗਦਾ ਕਦੋਂ ਕੀ ਆਉਂਦਾ ਆ। ਬਿਲਕੁਲ ਜੀ, ਹਾਂਜੀ। ਮੇਰੀ ਇੱਕ ਫਰੈਂਡ ਨੇ ਮੈਨੂੰ ਇਸ ਤਰ੍ਹਾਂ ਹੀ ਕਿਹਾ ਕਿ ਵੀ ਤੁਸੀਂ ਕਰਨਾ ਹੈ, ਤੇ ਮੈਂ ਕਿਹਾ ਕੋਈ ਨਹੀਂ, ਮੈਂ ਦੇਖਾਂਗੀ। ਮੈਂ ਕਿਹਾ ਵੈਸੇ ਵੀ ਮੈਂ ਆਲਰੇਡੀ ਬਹੁਤ ਆਕੂਪਾਈਡ ਆ, ਸ਼ਾਇਦ ਮੈਂ ਨਾ ਕਰ ਸਕਾਂ, ਪਰ ਮੈਂ ਕਿਹਾ ਮੈਂ ਦੇਖਦੀ ਆ। ਏਦਾਂ ਕਰਦੇ ਕਰਦੀ ਮੈਂ ਮਹੀਨਾ ਲੰਘਾਤਾ। ਅੱਛਾ। ਤੇ ਫਿਰ ਜਦੋਂ ਉਹਨਾਂ ਦੇ ਨਾਲ ਮੇਰੀ ਗੱਲ ਹੋਈ ਤਾਂ ਮੈਂ ਉਹਨਾਂ ਨੂੰ ਕ੍ਰਾਈਟੇਰੀਆ ਵਗੈਰਾ ਪੁੱਛਿਆ, ਦੱਸਿਆ ਸਾਰਾ, ਮੈਂ ਉਹਨਾਂ ਨੂੰ ਆਪਣੀ ਐਪਲੀਕੇਸ਼ਨ ਭੇਜੀ, ਇੰਟਰਵਿਊ ਹੋਇਆ ਮੇਰਾ ਜੀ। ਤੇ ਜਿੱਥੋਂ ਤੱਕ ਮੈਨੂੰ ਨੌਲੇਜ ਹੈਗੀ ਹੈ ਕਿ ਆਈ ਥਿੰਕ ਨਿਊ ਸਾਊਥ ਵੇਲ ਦੇ ਵਿੱਚ ਮੈਂ ਇਕੱਲੀ ਇੰਡੀਅਨ ਆ ਫਾਈਨਲਿਸਟ। ਵੈਰੀ ਨਾਈਸ। ਜੇ ਇੱਥੇ ਮੇਰਾ ਸਿਲੈਕਸ਼ਨ ਹੋ ਜਾਂਦਾ ਹੈ, ਅੱਗੇ ਮੈਂ ਚੂਜ਼ ਹੋ ਜਾਂਦੀ ਹਾਂ ਲਾਈਕ ਐਜ਼ ਅ ਮਿਸ, ਜਿਹੜਾ MS ਆਪਾਂ ਕਹਿੰਦੇ ਆ, ਮਿਸ ਆਸਟ੍ਰੇਲੀਆ ਇੰਟਰਨੈਸ਼ਨਲ, ਜੇ ਉਹ ਹੋ ਜਾਂਦਾ ਹੈ then I think I'm gonna represent Australia in USA. In USA? ਹਾਂਜੀ। Oh, very nice. 2022 ਓਕੇ, 1 ਸਾਲ ਹੈਗਾ ਜੀ ਤੁਹਾਡੇ ਕੋਲ। 1 ਸਾਲ ਹੈਗਾ, 1 ਸਾਲ ਤਾਂ ਨਹੀਂ ਕਹਿ ਸਕਦੇ ਜੀ, ਹੁਣ ਜੂਨ ਚੱਲ ਰਿਹਾ, ਹਾਫ ਚਲੇ ਗਿਆ ਹੈ, ਹਾਫ ਰਹਿ ਗਿਆ ਹੈ, ਹਾਫ ਰਹਿ ਗਿਆ ਹੈ। ਹਾਂਜੀ, ਬਿਲਕੁਲ।
ਉਹਨਾਂ ਦੀਆਂ ਬਸ ਇਹ ਹੁੰਦਾ ਆ ਕਿ ਤੁਸੀਂ ਆਪਣੀ ਕਮਿਊਨਿਟੀ ਦੇ ਨਾਲ ਜੁੜਨਾ ਆ। ਤੇ ਤੁਸੀਂ ਸ਼ਾਇਦ ਦੇਖਿਆ ਵੀ ਹੋਣਾ ਹੁਣ ਰੀਸੈਂਟਲੀ ਕਿ ਮੈਂ ਫੰਡ ਰੇਜ਼ਰ ਐਕਟੀਵਿਟੀਜ਼ ਆਰਗੇਨਾਈਜ਼ ਕੀਤੀ ਸੀ। ਹਾਂਜੀ ਬਿਲਕੁਲ, ਚੈਰਿਟੀ ਕੀਤੀ ਹੈ ਤੁਸੀਂ, ਚੈਰਿਟੀ ਆਰਗੇਨਾਈਜ਼ ਕੀਤੀ ਸੀ। ਕਿਸ ਮਕਸਦ ਲਈ ਕੀਤੀ ਸੀ? ਉਹ ਕੀਤੀ ਸੀ ਜੀ ਆਪਣੇ ਕੈਂਸਰ ਕਾਉਂਸਲ ਆਸਟ੍ਰੇਲੀਆ ਜਿਹੜਾ ਹੈਗਾ ਆ, ਤੇ ਉਹ ਜਿਹੜਾ ਫੰਡ ਰੇਜ਼ ਹੁੰਦਾ ਆ ਉਹ ਆਪਣੇ ਜਿਹੜੇ ਕੈਂਸਰ ਕਾਉਂਸਲ ਦੇ ਪੇਸ਼ੈਂਟਸ ਹੁੰਦੇ ਨੇ ਉਹਨਾਂ ਤੇ ਯੂਜ਼ ਕੀਤਾ ਜਾਂਦਾ ਆ। ਵੈਰੀ ਨਾਈਸ, ਦੈਟ ਮੀਨਸ ਤੁਸੀਂ ਚੈਰਿਟੀ ਵੀ ਕਰਦੇ ਹੋ ਤੇ ਕਮਿਊਨਿਟੀ ਦੇ ਨਾਲ ਵੀ ਜੁੜੇ ਹੋ ਕਮਿਊਨਿਟੀ ਦੇ ਨਾਲ। ਹਾਂਜੀ, ਮੈਂ ਸਿਡਨੀ ਕਮਿਊਨਿਟੀ ਗਰੁੱਪ ਹੈਗਾ ਉਹਨਾਂ ਦੀ ਮੈਂ ਵੋਲੰਟੀਅਰ ਆ। ਵੈਰੀ ਨਾਈਸ। ਤੇ ਜੋ ਵੀ ਹੁਣ ਪਿਛਲੇ ਹਫਤੇ ਵੀ ਆਪਣਾ ਉਹਨਾਂ ਦੇ ਕੈਂਸਰ ਕਾਉਂਸਲ ਚਿਲਡਰਨ ਦੇ ਵਾਸਤੇ ਸੀਗਾ, ਤੇ ਉੱਥੇ ਵੀ ਅਸੀਂ ਗਏ ਸੀਗੇ। ਉਹ ਤਾਂ ਜਾਂਦੇ ਰਹੀਦਾ ਥੋੜਾ ਬਹੁਤ, ਜਿਹੜੀ ਤੁਹਾਨੂੰ ਪਤਾ ਨਾ ਕਮਿਊਨਿਟੀ ਅਗਰ ਦਿੰਦੀ ਹੈ ਤਾਂ ਤੁਹਾਨੂੰ ਵਾਪਸ ਵੀ ਦੇਣਾ ਚਾਹੀਦਾ ਉਹਨੂੰ। ਜੀ ਬਿਲਕੁਲ ਬਿਲਕੁਲ 100%। ਇੰਡੀਆ ਚੱਕਰ ਲੱਗ ਜਾਂਦਾ? ਇੰਡੀਆ ਹੁਣ ਤਾਂ ਜੀ ਕੋਵਿਡ ਕਰਕੇ ਵੈਸੇ ਵੀ ਤੁਹਾਨੂੰ ਪਤਾ ਹੀ ਹੈ, ਹੁਣ ਤਾਂ ਕੋਈ ਚਾਹ ਕੇ ਵੀ ਨਹੀਂ ਜਾ ਸਕਦਾ। ਇਹ ਤੇ ਹੈ। ਹਾਂਜੀ। ਤੇ ਮੇਰਾ ਲਾਸਟ ਟ੍ਰਿਪ ਸੀਗਾ 2018 ਦੇ ਵਿੱਚ। ਅੱਛਾ। ਹਾਂਜੀ, ਕੋਵਿਡ ਤੋਂ ਸਾਲ ਪਹਿਲਾਂ। ਆਲ ਗੁੱਡ। ਤੇ ਪੈਰੈਂਟਸ ਆ ਜਾਂਦੇ ਨੇ ਇੱਥੇ ਕਦੇ ਕਦੇ? ਡੈਡ ਨਹੀਂ ਹੈਗੇ, ਡੈਡ ਪਾਸਡ ਅਵੇ, ਤੇ ਮੰਮੀ ਹੈਗੇ ਉਹ ਵੀ ਬਜ਼ੁਰਗ ਨੇ ਤੁਹਾਨੂੰ ਪਤਾ ਹੀ ਹੈ। ਤੇ ਬਾਕੀ 2 ਬ੍ਰਦਰ ਨੇ ਤੇ ਉਹ ਵੀ ਉੱਥੇ ਹੀ ਆ। ਓਕੇ। ਮੁਸ਼ਕਲ ਹੀ ਆ ਹਜੇ ਤਾਂ ਉਹਨਾਂ ਦਾ ਆਣਾ, ਜੋ ਸਿਚੁਏਸ਼ਨਸ ਚੱਲ ਰਹੀਆਂ ਨੇ ਐਟ ਦਾ ਮੋਮੈਂਟ। ਪ੍ਰਵੀਨ, ਤੁਸੀਂ ਬਿਜ਼ਨਸ ਵੀ ਕਰ ਰਹੇ ਹੋ ਹਨਾ, ਸਮਾਲ ਬਿਜ਼ਨਸ ਹੈ ਤੁਹਾਡਾ, ਨਾਲ ਨਾਲ ਤੁਹਾਡੇ ਸ਼ੌਕ ਵੀ ਬਹੁਤ ਸਾਰੇ ਹੈਗੇ ਨੇ। ਮੈਂ ਦੇਖਿਆ ਤੁਹਾਨੂੰ, ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਬਿਜ਼ੀ ਰੱਖਦੇ ਹੋ। ਹੋਰ ਤੁਸੀਂ ਕੀ ਕੀ ਕਰਦੇ ਹੋ ਤੇ ਤੁਹਾਡੇ ਸ਼ੌਕ ਕੀ ਨੇ ਹੋਰ? ਕਾਫੀ ਕੁਝ ਹੈਗਾ ਆ। ਇੱਕ ਕਿਉਂਕਿ ਮੇਰੀ ਜੌਬ ਵੀ ਹੈਗੀ ਹੈ, ਮੈਂ ਹੈਲਥ ਕੇਅਰ ਏਜਡ ਕੇਅਰ ਵੀ ਹੈਗੀ ਆ। ਜੀ ਜੀ। ਸੋ ਮੈਂ ਉਹ ਵੀ ਕਰਦੀ ਆ। ਤੇ ਉਹਨਾਂ ਦੇ ਨਾਲ ਮੇਰੇ ਕਾਫੀ ਵਧੀਆ, ਮਤਲਬ ਤੁਹਾਨੂੰ ਪਤਾ ਇੱਕ ਉਹਨਾਂ ਦੇ ਨਾਲ ਇੱਕ ਫੈਮਿਲੀ ਰਿਲੇਸ਼ਨਸ ਬਣ ਜਾਂਦੇ ਨੇ ਹਨਾ। ਤੇ ਉਹ ਮੈਨੂੰ ਆਪਣੇ ਬਸ ਕੁੜੀਆਂ ਵਾਂਗੂ ਟਰੀਟ ਕਰਦੇ ਆ। ਤਾਂ ਮੇਰਾ ਵੀ ਦਿਲ ਨਹੀਂ ਕਰਦਾ ਛੱਡਣ ਨੂੰ। ਮੈਨੂੰ ਇਹ ਹੁੰਦਾ ਕਿ ਜਿੰਨਾ ਚਿਰ ਮੈਂ ਕਰ ਸਕਦੀ ਆ ਮੈਂ ਕਰੀ ਜਾਂਦੀ ਆ ਹਨਾ। ਆਈ ਥਿੰਕ ਮੈਨੂੰ ਲੱਗਦਾ ਕਿ ਜਿੰਨਾ ਤੁਸੀਂ ਆਕੂਪਾਈਡ ਆਪਣੇ ਆਪ ਨੂੰ ਰੱਖੋ ਉਹਨਾਂ ਜ਼ਿਆਦਾ ਵਧੀਆ ਆ, ਕਿਉਂਕਿ ਜੋ ਸਿਚੁਏਸ਼ਨਸ ਚੱਲ ਰਹੀਆਂ ਨੇ, ਇੱਕ ਤਾਂ ਬੰਦਾ ਡਿਪਰੈਸ ਨਹੀਂ ਹੁੰਦਾ, ਸਭ ਤੋਂ ਵੱਡੀ ਗੱਲ ਹੈਗੀ ਆ। ਦੂਜਾ ਹੈ ਕਿ ਇਸੇ ਬਹਾਨੇ ਸੇਵਾ ਹੋ ਜਾਂਦੀ ਆ। ਜੀ ਜੀ। ਹੋਰ ਤਾਂ ਕੀ ਹੈਗਾ ਆ ਜੀ। ਤੁਹਾਡੀ ਲਾਈਫ ਦੇ ਵਿੱਚ ਕਾਫੀ ਔਖੇ ਸੌਖੇ ਮੋੜ ਆਏ ਨੇ ਹੈਨਾ, ਜਿੱਥੇ ਤੁਸੀਂ ਕਾਫੀ ਨਿਰਾਸ਼ ਵੀ ਹੋਏ ਹੋ ਜਾਂ ਕਾਫੀ ਖੁਸ਼ ਵੀ ਹੋਏ ਨੇ। ਪਹਿਲਾਂ ਉਹ ਪਲ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜਿੱਥੇ ਤੁਹਾਨੂੰ ਲੱਗਿਆ ਕਿ ਵਾਹ ਜੀ ਵਾਹ, ਆਸਟ੍ਰੇਲੀਆ ਆ ਕੇ ਤਾਂ ਲੋਟਰੀ ਲੱਗ ਗਈ। ਐਕਚੁਅਲੀ ਜਦੋਂ ਅਸੀਂ ਆਸਟ੍ਰੇਲੀਆ ਆਏ ਸੀਗੇ, ਸ਼ਾਇਦ ਮੈਨੂੰ ਮੇਰਾ ਪਹਿਲਾ ਜਦੋਂ ਮੈਂ ਐਡਮਿਸ਼ਨਸ ਵਗੈਰਾ ਬੱਚਿਆਂ ਦੇ ਕਰਾਉਣ ਗਈ ਨਾ, ਤੇ ਤੁਹਾਨੂੰ ਪਤਾ ਜਦੋਂ ਰਸਤਿਆਂ ਦਾ ਪਤਾ ਨਹੀਂ ਹੁੰਦਾ ਬੰਦਾ ਗੁੰਮ ਵੀ ਜਾਂਦਾ ਕਿਤੇ। ਮੈਂ ਕਈ ਵਾਰੀ ਕਹਿੰਦੀ ਸੀ ਮੈਂ ਕਿੱਥੇ ਫਸ ਗਏ। ਅੱਛਾ, ਓਕੇ। ਪਰ ਮੈਨੂੰ ਲੱਗਦਾ ਹੈ ਕਿ ਜੋ ਮੇਰੀ ਸਿਚੁਏਸ਼ਨਸ ਰਹੀਆਂ ਨੇ, ਆਈ ਥਿੰਕ ਮੈਨੂੰ ਲੱਗਦਾ ਕਿ ਆਮ ਲੱਕੀ ਕਿ ਜਦੋਂ ਜੇ ਸ਼ਾਇਦ ਇੱਥੇ ਮੈਂ ਨਾ ਹੁੰਦੀ ਤਾਂ ਆਈ ਥਿੰਕ ਸਿਚੁਏਸ਼ਨਸ ਵਰਸ ਵੀ ਹੋ ਸਕਦੀਆਂ ਸੀ, ਕਿਉਂਕਿ ਇੱਥੇ ਇੰਨੀ ਇੰਡੀਪੈਂਡੈਂਸੀ ਤਾਂ ਚਲੋ ਹੈ ਹੀ ਹੈ, ਲੇਕਿਨ ਇੱਥੇ ਆਪਣੇ ਤੁਹਾਨੂੰ ਪਤਾ ਕੀ ਹੁੰਦਾ ਹੈ ਕਿ ਆਪਾਂ ਇੰਡੀਆ ਦੇ ਵਿੱਚ ਸਿੰਗਲ ਜਿਹੜੀ ਲੇਡੀ ਹੈ ਨਾ, ਉਹਦਾ ਸਰਵਾਈਵ ਕਰਨਾ ਬੜਾ ਮੁਸ਼ਕਿਲ ਹੈ। ਬਿਲਕੁਲ। ਹਰ ਕੋਈ ਉਹਨੂੰ ਪੁਆਇੰਟ ਆਊਟ ਕਰਦਾ ਆ। ਤੁਸੀਂ, ਮੈਨੂੰ ਲੱਗਦਾ ਹੈ ਕਿ ਤੁਸੀਂ ਹਰ ਪਲ ਮਰਦੇ ਆ ਉੱਥੇ ਹਨਾ। ਸ਼ਾਇਦ ਮੈਂ ਗਲਤ ਵੀ ਹੋ ਸਕਦੀ ਹਾਂ, ਪਰ ਜਿੱਥੋਂ ਤੱਕ ਮੈਨੂੰ ਲੱਗਦਾ ਜੋ ਮੈਂ ਸੋਚਦੀ ਹਾਂ ਜਾਂ ਜਿਸ ਟਾਈਮ ਮੈਂ ਸੀਗੀ, ਸ਼ਾਇਦ ਹੁਣ ਹੋ ਸਕਦਾ ਸਿਚੁਏਸ਼ਨਸ ਚੇਂਜ ਹੋਈਆਂ ਹੋਣ, ਪਰ ਜੇ ਸ਼ਾਇਦ ਮੈਂ ਨਾ ਇੱਥੇ ਹੁੰਦੀ, ਮੈਨੂੰ ਲੱਗਦਾ ਕਿ ਮੇਰੀ ਸਿਚੁਏਸ਼ਨਸ ਬਹੁਤ ਵਰਸ ਹੋਣੀਆਂ ਸੀਗੀਆਂ। ਇੱਥੇ ਹੋਣ ਦੇ ਮੈਨੂੰ ਫਾਇਦੇ ਇਹ ਹੋਏ ਕਿ ਪਹਿਲੀ ਗੱਲ ਤਾਂ ਮੈਨੂੰ ਕੋਈ ਪੁੱਛਦਾ ਨਹੀਂ ਹੈਗਾ ਹਨਾ, ਤੇ ਉਹਦੇ ਨਾਲ ਨਾਲ ਇਹ ਹੈਗਾ ਕਿ ਤੁਸੀਂ, ਤੁਹਾਡੇ ਕੋਲ ਅਪੋਰਚੁਨਿਟੀਜ਼ ਬਹੁਤ ਆਉਂਦੀਆਂ ਨੇ ਕੰਮ ਕਰਨ ਦੀਆਂ। ਤੁਸੀਂ ਕੰਮ ਕਰਨ ਵਾਲੇ ਹੋਣੇ ਚਾਹੀਦੇ ਆ। ਜੀ ਜੀ ਜੀ। ਜਿਹੜਾ ਕਿ ਤੁਸੀਂ ਬਹੁਤ ਜ਼ਿਆਦਾ ਹੋ, ਤੁਸੀਂ ਬਹੁਤ ਹਾਰਡ ਵਰਕਿੰਗ ਹੋ। ਉਹ ਤਾਂ ਜੀ ਚਲੋ ਕਹਿੰਦੇ ਜਦੋਂ ਜ਼ਿੰਮੇਵਾਰੀਆਂ ਸਿਰ ਤੇ ਪੈਂਦੀਆਂ ਨੇ ਨਾ, ਤੇ ਫਿਰ ਤੁਹਾਨੂੰ ਕੰਮ ਵੀ ਆਪੇ ਆ ਜਾਂਦੇ ਨੇ ਕਿ ਚਲੋ ਤੁਹਾਨੂੰ ਪਤਾ ਹੈ ਕਿ ਤੁਸੀਂ ਕਰਨਾ ਹੀ ਆ ਹਨਾ। ਉਹ ਕਹਿੰਦੇ ਨਹੀਂ ਪੰਜਾਬੀ 'ਚ ਵੀ, ਔਖਲੀ ਦੇ ਵਿੱਚ ਸਿਰ ਦਿੱਤਾ ਤਾਂ ਹੁਣ ਮੂਸਲਾਂ ਤੋਂ ਕੀ ਡਰਨਾ। ਜੀ ਜੀ ਜੀ। ਤੇ ਉਹਦੇ ਨਾਲ ਤਾਂ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਹੀ ਪੈਂਦੀਆਂ ਨੇ, ਤੁਹਾਡੇ ਕੋਲ ਕੋਈ ਆਪਸ਼ਨ ਹੈ ਨਹੀਂਗਾ, ਕਰਨਾ ਹੀ ਪੈਣਾ ਆ। ਜੀ ਜੀ ਜੀ। ਅੱਛਾ, ਫਿਊਚਰ ਦੇ ਕੋਈ ਪਲਾਨਸ ਜਿਹੜੇ ਸੋਚੇ ਹੋਣ ਕਿ ਹਾਂ ਆ ਜ਼ਰੂਰ ਕਰਨਾ ਹੀ ਕਰਨਾ ਹੈ? ਦੇਖੋ, ਫਿਊਚਰ ਦੇ ਪਲਾਨਸ ਤਾਂ ਬਹੁਤ ਨੇ, ਚੱਲ ਵੀ ਰਹੇ ਨੇ, ਕੁਛ ਇਨ ਦਾ ਮਿਡਲ ਹੈਗੇ ਆ। ਇੱਕ ਤਾਂ ਹੁਣ ਚਲੋ ਮੇਰਾ ਸੈਲੂਨ ਚੱਲ ਹੀ ਰਿਹਾ ਹੈਗਾ, ਫਿਰ ਦੇਖਦੇ ਆ ਹੋਰ, ਚਲੋ ਵਾਹਿਗੁਰੂ ਮਿਹਰ ਰੱਖੇ।
ਸਾਲ ਕੁ ਤੱਕ ਹੋਰ ਦੇਖਦੇ ਆ ਸਬ ਬ੍ਰਾਂਚਸ ਬਣਾਉਣਾ ਚਾਹੁੰਦੇ ਹੋ? ਹਾਂਜੀ, ਜ਼ਿਆਦਾ ਨਹੀਂ, ਮਤਲਬ ਜ਼ਿਆਦਾ ਆਪਾਂ ਖਲਾਰਾ ਨਹੀਂ ਪਾਣਾ ਹੈਗਾ, ਜਿੰਨਾ ਕਿ ਸਾਂਭ ਸਕੇ, ਜਿੰਨਾ ਕਿ ਸਾਂਭ ਸਕਾਂ ਮੈਂ। ਤੇ ਪਰ ਮੈਨੂੰ ਇਹ ਹੈ ਕਿ ਇੱਕ ਅੱਧਾ ਮੈਂ ਹੋਰ ਇਸ ਤਰ੍ਹਾਂ ਦਾ ਖੋਲਾਂ। ਤੇ ਬਾਕੀ ਦੂਜਾ ਇਹ ਹੋ ਜਾਂਦਾ ਹੈ ਕਿ ਕਾਫੀ ਕੁੜੀਆਂ ਏਦਾਂ ਦੀਆਂ ਮੈਨੂੰ ਬਹੁਤ ਮਿਲਦੀਆਂ ਨੇ ਜਿਹੜੀਆਂ ਬਹੁਤ ਲਾਈਕ ਫੈਮਿਲੀ ਤੋਂ ਜਾਂ ਡੋਮੈਸਟਿਕ ਵਾਇਲੈਂਸ ਦੇ ਬਹੁਤ ਕੇਸ ਆਉਂਦੇ ਨੇ ਮੇਰੇ ਕੋਲ, ਕਿਉਂਕਿ ਸ਼ਾਇਦ ਪਤਾ ਨਹੀਂ ਉਹਨਾਂ ਨੂੰ ਕਿੱਥੋਂ ਪਤਾ ਲੱਗਦਾ ਕਿ ਮੈਂ ਉਹਨਾਂ ਦੀ ਹੈਲਪ ਕਰ ਸਕਦੀ ਹਾਂ। ਵੈਸੇ ਮੇਰਾ ਏਦਾਂ ਦਾ ਕੁਝ ਨਹੀਂ ਹੈਗਾ ਆ, ਪਰ ਮੈਨੂੰ ਇਹ ਹੁੰਦਾ ਕਿ ਅਗਰ ਮੈਂ ਇਹਨਾਂ ਦੇ ਲਈ ਕੁਝ ਕਰ ਸਕਦੀ ਹਾਂ ਤਾਂ ਮੈਂ ਜ਼ਰੂਰ ਕੋਸ਼ਿਸ਼ ਕਰਦੀ ਹਾਂ ਕਿ ਜਿੰਨਾ ਕੁ ਵੀ ਮੈਂ ਉਹਨਾਂ ਦੀ ਹੈਲਪ ਕਰ ਸਕਦੀ ਹਾਂ ਕਿਸੇ ਵੀ ਵੇ ਨਾਲ। ਜੀ, ਕੋਈ ਅਜਿਹਾ ਵਾਕਿਆ ਹੋਇਆ ਕਿ ਸਲੂਨ ਦੇ ਵਿੱਚ ਕੋਈ ਕੁੜੀ ਆਈ ਹੋਵੇ ਤੇ ਬਾਅਦ ਵਿੱਚ ਸਾਰਾ ਕੰਮ ਕਰਾ ਕੇ ਕਹਿੰਦੀ ਹੋਵੇ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਭੈਣੇ? ਹਜੇ ਤੱਕ ਤਾਂ ਜੀ ਫਿਲਹਾਲ ਹੋਇਆ ਨਹੀਂ ਹੈਗਾ ਏਦਾਂ ਦਾ, ਕਿਉਂਕਿ ਜਿਹੜਾ ਮੇਰਾ ਸਲੂਨ ਹੈਗਾ ਬੇਸਿਕਲੀ ਇਹ ਸਿਟੀ, ਜ਼ਿਆਦਾ ਸਿਟੀ ਦੇ ਨੇੜੇ ਤਾਂ ਨਹੀਂ ਹੈਗਾ ਆ, ਪਰ ਫਿਰ ਵੀ ਥੋੜਾ ਜਿਹਾ ਉਹ ਏਰੀਆ ਪੈਂਦਾ ਆ ਜਿੱਥੇ ਆਈ ਥਿੰਕ 95% ਮੇਰਾ ਜਿਹੜਾ ਕਲਾਇੰਟ ਹੈਗਾ ਉਹ ਦੂਜਾ ਹੀ ਆ। ਇੰਡੀਅਨਸ ਵੈਸੇ ਵੀ ਬਹੁਤ ਘੱਟ ਨੇ, ਪਰ ਜ਼ਰੂਰੀ ਨਹੀਂ ਹੈ ਕਿ ਆਪਾਂ ਇੰਡੀਅਨਸ ਹੀ ਏਦਾਂ ਦੇ ਕਰਦੇ ਆ, ਹੋਰ ਵੀ ਲੋਕੀ ਬਥੇਰੇ ਕਰਦੇ ਨੇ, ਪਰ ਹਜੇ ਤੱਕ ਏਦਾਂ ਦਾ ਕੋਈ ਵਾਕਿਆ ਨਹੀਂ ਹੋਇਆ ਜਿੱਥੇ ਕਿ ਅਗਲਾ ਕੰਮ ਕਰਾ ਕੇ ਕਹੇ ਵੀ ਅਸੀਂ ਪੈਸੇ ਨਹੀਂ ਦੇਣੇ ਹੈਗੇ, ਸਾਨੂੰ ਤਾਂ ਅਗਲੇ ਵੱਧ ਦੇ ਕੇ ਜਾਂਦੇ ਨੇ। ਦੈਟਸ ਨਾਈਸ, ਰੀਲੀ ਨਾਈਸ। ਫਿਰ ਸਟਾਫ ਰੱਖਿਆ ਹੋਣਾ ਤੁਸੀਂ, ਹੈ ਨਾ? ਹਾਂਜੀ, ਮੇਰੇ ਕੋਲ 2 ਜਣੇ ਹੈਗੇ ਆ, ਮੈਂ ਖੁਦ ਵੀ ਕੰਮ ਕਰਦੀ ਆ, ਇੱਕ ਹੇਅਰ ਡਰੈਸਰ ਹੈਗਾ ਆ ਤੇ ਇੱਕ ਕੁੜੀ ਹੋਰ ਹੈਗੀ ਆ ਜਿਹੜੀ ਮੈਂ ਜਿਸ ਤਰ੍ਹਾਂ ਹੁਣ ਤੋਂ ਗੱਲ ਕਰ ਰਹੀ ਸੀਗੀ ਕਿ ਕਈ ਵਾਰੀ ਡੋਮੈਸਟਿਕ ਵਾਇਲੈਂਸ ਤੇ ਏਦਾਂ ਦਾ ਕੇਸ ਹੁੰਦੇ ਨੇ ਜੀ, ਤੇ ਉਹਦੇ ਮੇਰੇ ਕੋਲ ਬੜੇ ਕਈ ਵਾਰੀ ਆਂਦੀ ਹੁੰਦੀ ਹੈ, ਫੋਨ ਵੀ ਆਉਂਦੇ ਆ, ਮੈਨੂੰ ਮਿਲਦੀ ਵੀ ਰਹਿੰਦੀ ਆ। ਤੇ ਉਹਨੂੰ ਫਿਰ ਮੈਂ ਕਿਹਾ ਕਿ ਚਲੋ ਤੁਸੀਂ ਆ ਜਾਇਆ ਕਰੋ ਮੇਰੇ ਕੋਲ ਨਾ, ਵੀ ਤੁਸੀਂ ਜਿੰਨਾ ਵੀ ਮੈਂ ਕਰ ਸਕਦੀ ਆ, ਹਨਾ। ਜ਼ਿਆਦਾ ਕੁਝ ਤਾਂ ਨਹੀਂ ਕਰ ਸਕਦੇ ਆਪਾਂ ਵੀ ਹਜੇ ਆਪਾਂ ਵੀ ਅਜੇ ਸਟਰਗਲ ਹੀ ਕਰ ਰਹੇ ਆ, ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਉਸ ਲੈਵਲ ਤੇ ਹੈਗੇ ਆ ਕਿਤੇ ਵੀ ਆਪਾਂ ਕਿਸੇ ਲਈ ਕੁਝ ਕਰ ਸਕਦੇ ਆ, ਬਟ ਹਾਂ ਜਿੰਨਾ ਕੁ ਵੀ ਕਰ ਸਕਦੇ ਆ ਦਰਵਾਜ਼ੇ ਖੁੱਲੇ ਆ। ਜੀ ਪ੍ਰਵੀਨ ਜੀ, ਫਿਰ ਤੁਸੀਂ ਅਜਿਹਾ ਕੋਈ ਗਰੁੱਪ ਨਹੀਂ ਬਣਾਇਆ ਜਿਹਦੇ ਵਿੱਚ ਸਿੰਗਲਸ ਜਿਹੜੀਆਂ ਮਦਰ ਜਾਂ ਡੋਮੈਸਟਿਕ ਵਾਇਲੈਂਸ ਦੇ ਸ਼ਿਕਾਰ ਔਰਤਾਂ ਹੋਣ, ਜਿਨ੍ਹਾਂ ਦੀ ਅੱਗੇ ਤੁਸੀਂ ਆਵਾਜ਼ ਬਣ ਸਕੋ, ਕਿਉਂਕਿ ਤੁਸੀਂ ਆਪਣੇ ਉੱਤੇ ਸੰਤਾਪ ਹੰਢਾਇਆ ਹੈ? ਮੈਂ ਹਜੇ ਤੱਕ ਸੋਚਿਆ ਨਹੀਂ ਹੈਗਾ, ਸ਼ਾਇਦ ਹੁਣ ਇਸ ਤੋਂ ਬਾਅਦ ਸ਼ਾਇਦ ਮੈਂ ਸੋਚ ਲਵਾਂ, ਬਟ ਉਦਾਂ ਹੀ ਮੇਰੇ ਕੋਲ ਆਈ ਡੋਨਟ ਨੋ ਕਿ ਉਹਨਾਂ ਨੂੰ ਸ਼ਾਇਦ ਪਤਾ ਹੈਗਾ ਕਿ ਵੀ ਮੈਂ ਉਹਨਾਂ ਚੀਜ਼ਾਂ ਤੋਂ ਨਿਕਲੀ ਆ ਬਾਹਰ, ਜਾਂ ਕਿਉਂਕਿ ਕਾਫੀ ਜਣੇ ਏਦਾਂ ਦੇ ਹੈਗੇ ਜਿਹੜੇ ਕਿ ਮੇਰੇ ਗੁਆਂਢ ਦੇ ਵਿੱਚ ਰਹਿੰਦੇ ਸੀ। ਹਜੇ 2-3 ਦਿਨ ਪਹਿਲਾਂ ਹੀ ਮੈਨੂੰ ਕਿਸੇ ਦਾ ਮੇਰੀ ਇੱਕ ਫਰੈਂਡ ਆ ਉਹਦੇ ਮੈਸੇਜ ਆਏ, ਕਹਿੰਦੀ ਵੀ ਮੈਨੂੰ ਬਹੁਤ ਵਧੀਆ ਲੱਗਿਆ ਕਿ ਜਿਸ ਤਰ੍ਹਾਂ ਤੂੰ ਆਪਣੇ ਆਪ ਨੂੰ ਕੱਢਿਆ ਉਹਨਾਂ ਚੀਜ਼ਾਂ ਤੋਂ। ਉਹ ਕਦੇ ਮੇਰੀ ਨੇਬਰ ਹੋਇਆ ਕਰਦੀ ਸੀਗੀ ਤੇ ਆਪ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਸਾਨੂੰ ਵੀ ਅਸੀਂ ਸ਼ਾਇਦ ਕਿਸੇ ਨਾ ਕਿਸੇ ਵੇ ਨਾਲ ਅਗਲੇ ਨੂੰ ਇਨਸਪਾਇਰ ਕਰ ਰਹੇ ਆ, ਮੈਨੂੰ ਆਪ ਨੂੰ ਨਹੀਂ ਪਤਾ ਹੈ। ਐਜ਼ ਅ ਕਾਉਂਸਲਰ ਹੈ ਨਾ, ਕਾਉਂਸਲਿੰਗ ਹੋ ਜਾਂਦੀ ਹੈ ਬੰਦੇ ਦੀ, ਤੇ ਉਹ ਕਈ ਵਾਰੀ ਗੱਲਾਂ ਕਰਦੇ ਆ ਤੇ ਉਹਨਾਂ ਦੇ ਨਾਲ ਫਿਰ ਗੱਲਾਂ ਸ਼ੇਅਰ ਕਰੀਦੀਆਂ, ਉਹਨਾਂ ਤੋਂ ਪੁੱਛੀਦਾ ਆ ਜਿਸ ਵੇ ਨਾਲ ਵੀ ਉਹਨਾਂ ਦੀ ਹੈਲਪ ਹੋ ਸਕਦੀ ਆ, ਹਨਾ। ਕਿਤੇ ਨਾ ਕਿਤੇ ਚਲੋ ਕੰਟੈਕਟਸ ਹੁੰਦੇ ਨੇ ਕਿ ਕਦੋਂ ਕਿਸੇ ਨਾਲ ਗੱਲ ਕਰਵਾਤੀ ਆ, ਚਲੋ ਖੁਦ ਜਾ ਕੇ ਗੱਲ ਕਰ ਲਈ, ਤੇ ਏਦਾਂ ਦੇ ਛੋਟੇ ਮੋਟੇ ਚੀਜ਼ਾਂ ਤਾਂ ਮੇਰੇ ਨਾਲ ਹੁੰਦੀਆਂ ਰਹਿੰਦੀਆਂ ਨੇ, ਪਰ ਡੈਫੀਨੇਟਲੀ ਮੈਨੂੰ ਲੱਗਦਾ ਕਿ ਮੈਨੂੰ ਵੀ ਏਦਾਂ ਦਾ ਕੋਈ ਗਰੁੱਪ ਇੱਕ ਬਣਾਉਣਾ ਚਾਹੀਦਾ ਆ। ਜੀ ਬਿਲਕੁਲ, ਕਿਉਂਕਿ ਕਿੰਨੀ ਲੇਡੀਜ਼ ਤੁਹਾਡੇ ਕੋਲ ਆਉਂਦੀਆਂ ਨੇ, ਹਨਾ, ਜੇ ਤੁਸੀਂ ਉਹਨਾਂ ਲਈ ਇੱਕ ਸਾਧਨ ਬਣ ਸਕਦੇ ਹੋ ਕਮਿਊਨੀਕੇਸ਼ਨ ਲਈ, ਤਾਂ ਜਿਵੇਂ ਕਾਉਂਸਲਿੰਗ ਵੀ ਬਹੁਤ ਇਸ ਜਿਹੜਾ ਫੇਜ਼ ਹੁੰਦਾ ਨਾ, ਇਹਦੇ ਵਿੱਚ ਕਾਉਂਸਲਿੰਗ ਬਹੁਤ ਜ਼ਰੂਰੀ ਹੁੰਦੀ ਹੈ, ਤੇ ਵੈਸੇ ਵੀ ਇਮੋਸ਼ਨਲੀ ਤਾਂ ਲੇਡੀਜ਼ ਬਹੁਤ ਜ਼ਿਆਦਾ ਹਨਾ ਡਿੱਗੀਆਂ ਹੁੰਦੀਆਂ ਨੇ, ਬਿਲਕੁਲ ਹੀ ਉਹਨਾਂ ਦਾ ਬੂਸਟ ਅਪ ਲੈਵਲ ਵਧਾਉਣ ਦਾ ਜਾਂ ਉਹਨਾਂ ਨੂੰ ਅੱਗੇ ਐਨਕਰੇਜ ਕਰਨ ਦੀ ਬਹੁਤ ਲੋੜ ਹੁੰਦੀ ਹੈ। ਸੋ ਬਿਲਕੁਲ ਤੁਹਾਨੂੰ ਬਿਲਕੁਲ ਬਣਾਉਣਾ ਚਾਹੀਦਾ ਜੇ ਤੁਹਾਡੇ ਕੋਲ ਲੇਡੀਜ਼ ਆਉਂਦੀਆਂ ਨੇ, ਹਨਾ। ਹਾਂ, ਕਿਉਂਕਿ ਮੈਨੂੰ ਵੀ ਲੱਗਦਾ ਹੈ ਕਿ ਜਦੋਂ ਮੈਂ ਦੱਸਦੀ ਕਿ ਜਦੋਂ ਮੇਰੇ ਨਾਲ ਇਹ ਸਾਰੀਆਂ ਚੀਜ਼ਾਂ ਹੋਈਆਂ ਸੀਗੀਆਂ, ਜਾਂ ਜਦੋਂ ਸਾਡਾ ਡਿਵੋਰਸ ਹੋਇਆ ਸੀ, ਜਾਂ ਜਦੋਂ ਮੇਰੇ ਹਸਬੈਂਡ ਘਰ ਛੱਡ ਕੇ ਗਏ ਸੀਗੇ, ਤੇ ਉਸ ਟਾਈਮ ਤੇ ਮੇਰੇ ਕੋਲ ਕੋਈ ਮੋਰਲ ਸਪੋਰਟ ਨਹੀਂ ਸੀ ਜੀ, ਕਿਉਂਕਿ ਬੱਚੇ ਵੀ ਛੋਟੇ ਸੀਗੇ, ਮੈਂ ਉਹਨਾਂ ਦੇ ਨਾਲ ਵੀ ਸ਼ੇਅਰ ਨਹੀਂ ਕਰ ਸਕਦੀ ਸੀ, ਉਹਨਾਂ ਦੇ ਸਿਰ ਤੇ ਵੀ ਇੱਕ ਬਹੁਤ ਵੱਡਾ ਸ਼ੌਕ ਸੀਗਾ, ਜ਼ਿੰਮੇਵਾਰੀ ਵੀ ਸੀਗੀ ਇੱਕ, ਤੇ ਉਹਨਾਂ ਦੇ ਨਾਲ ਵੀ ਨਹੀਂ ਸ਼ੇਅਰ ਕਰ ਸਕਦੀ ਸੀ ਮੈਂ, ਤੇ ਮੇਰੇ ਕੋਲ ਕੋਈ ਹੋਰ ਏਦਾਂ ਦਾ ਹੈ ਵੀ ਨਹੀਂ ਸੀਗਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਆਪਾਂ ਅਗਰ ਕਿਸੇ ਦੇ ਨਾਲ ਸ਼ੇਅਰ ਕਰਨ ਜਾਂਦੇ ਆ ਨਾ, ਅਗਲਾ ਹੱਸ ਕੇ ਸੁਣ ਲੈਂਦਾ ਆ, ਜਾਂ ਰੋ ਕੇ ਸੁਣ ਲੈਂਦਾ, ਹੱਸ ਕੇ ਉਡਾ ਦਿੰਦਾ ਆਪਾਂ, ਹਨਾ। ਤੇ ਉਹ ਮੂੰਹ ਤੇ ਸ਼ਾਇਦ ਤੁਹਾਡੇ ਸੁਣ ਲੈਂਦੇ ਨੇ, ਬਾਕੀ ਪਿੱਛੇ ਜਾ ਕੇ ਸ਼ਾਇਦ ਗੱਲਾਂ ਵੀ ਕਰਦੇ ਨੇ, ਹਨਾ। ਪਰ ਮੇਰੀ ਕੋਸ਼ਿਸ਼ ਉਦੋਂ ਇਹੀ ਸੀਗੀ ਕਿ ਮੈਂ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਨਾ ਹੈਗਾ, ਕਿਉਂਕਿ ਉਹ ਮੈਂ ਆਪ ਦੇ ਆਪਣੇ ਉੱਪਰ ਹੀ ਹੰਡਾਉਣਾ ਆ, ਹਨਾ, ਤੇ ਉਹ ਤੋਂ ਆਪ ਹੀ ਨਿਕਲਣਾ ਆ, ਹਨਾ। ਕੋਸ਼ਿਸ਼ ਕੀਤੀ, ਲੱਗਿਆ ਟਾਈਮ ਥੋੜਾ ਜਿਹਾ, 7-8 ਮਹੀਨੇ ਦਾ ਤਕਰੀਬਨ ਮੈਨੂੰ ਲੱਗੇ। ਮੈਂ ਸਾਈਕਾਇਟ੍ਰਿਸਟ ਦੇ ਕੋਲ ਵੀ ਜਾਂਦੀ ਰਹੀ ਆ, ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਵੀ ਜੇ ਤੁਸੀਂ ਮੈਂਟਲੀ ਅਪਸੈਟ ਹੋ, ਮੈਂਟਲੀ ਤੁਸੀਂ ਟਾਰਚਰ ਹੋਏ ਹੋ, ਤੁਸੀਂ ਕਾਫੀ ਚੀਜ਼ਾਂ ਏਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਕਿ ਤੁਸੀਂ
ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਜੀ ਹੈਨਾ। ਤੇ ਮੇਰੀ ਜਿਹੜੀ ਜੀਪੀ ਸੀਗੀ ਉਹਨੇ ਮੈਨੂੰ ਸਾਈਕੈਟ੍ਰਿਸਟ ਦੇ ਕੋਲ ਵੀ ਭੇਜਿਆ। ਆਈ ਥਿੰਕ ਮੈਂ 10-15 ਸੈਸ਼ਨਸ ਲਏ ਹੋਣੇ ਉਹਨਾਂ ਕੋਲੋਂ। ਤੇ ਔਰ ਮੈਂ ਆਪਣੇ ਆਪ ਨੂੰ ਬਹੁਤ ਆਕੂਪਾਈਡ ਵੀ ਕਰਿਆ ਉਸ ਟਾਈਮ। ਮੈਂ ਜਿਮ ਹੀ ਜਾਣਾ ਸਟਾਰਟ ਕੀਤਾ ਹੈਨਾ। ਮੈਂ ਹੁਣ ਵੀ ਕਰਦੀ ਸੀਗੀ, ਮੈਂ ਕਰਾਟੇ ਕਲਾਸਿਸ ਵੀ ਕਰਦੀ ਸੀਗੀ, ਜਿਮ ਦੀ ਕਲਾਸਿਸ ਵੀ ਕਰਦੀ ਸੀਗੀ, ਜਿੱਥੇ ਕਿ ਮੈਂ ਆਪਣੇ ਆਪ ਨੂੰ ਚੇਂਜ ਕਰ ਸਕਾਂ। ਔਰ ਮੈਨੂੰ ਲੱਗਦਾ ਆ ਕਿ ਮੈਂ ਕਾਫੀ ਹੱਦ ਤੱਕ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਚੋਂ ਕੱਢਿਆ ਆ। ਪ੍ਰਵੀਨ, ਮੈਂ ਜਦੋਂ ਤੁਹਾਡੀ ਪ੍ਰੋਫਾਈਲ ਚੈੱਕ ਕਰ ਰਹੀ ਸੀ, ਕਿਉਂਕਿ ਜਦੋਂ ਵੀ ਸਾਡਾ ਕੋਈ ਮਹਿਮਾਨ ਆਉਂਦਾ ਤਾਂ ਥੋੜੀ ਬਹੁਤੀ ਉਹਦੇ ਬਾਰੇ ਰਿਸਰਚ ਕਰਨੀ ਪੈਂਦੀ ਆ, ਮੈਂ ਤੁਹਾਡੀ ਪ੍ਰੋਫਾਈਲ ਦੇ ਵਿੱਚ ਦੇਖ ਰਹੀ ਸੀ ਕਿ ਇੱਕ ਤੁਹਾਡਾ ਜਿਹੜਾ ਹੁਣ ਸੈਲੂਨ ਦਾ ਨਾਂ ਕੌਰ ਐਂਡ ਕੋ ਹੈ, ਉਹ ਤੋਂ ਪਹਿਲਾਂ ਕੋਈ ਹੋਰ ਸੈਲੂਨ ਆਈ ਥਿੰਕ ਤੁਸੀਂ ਖੋਲਿਆ ਸੀਗਾ, ਉਹ ਕੀ ਕਹਾਣੀ ਹੈ? ਫਿਰ ਉਹ ਤੋਂ ਬਾਅਦ ਸਡਨਲੀ ਤੁਸੀਂ ਇਹ ਸੈਲੂਨ ਖੋਲਿਆ? ਉਹ ਤਾਂ ਜੀ ਬਹੁਤ ਵੱਡੀ ਕਹਾਣੀ ਹੈਗੀ ਆ। ਮੈਂ ਕਿਸੇ ਦੇ ਨਾਲ ਮਿਲ ਕੇ ਖੋਲਿਆ ਸੀਗਾ। ਅਗਲੇ ਨੇ ਮੈਨੂੰ ਕਿਹਾ ਵੀ ਚਲੋ ਠੀਕ ਹੈ ਵੀ ਮੈਂ ਪੈਸਾ ਲਾ ਦਿੰਦਾ ਆ ਤੇ ਮੈਂ ਖੋਲ ਲੈਣਾ ਆ ਹਨਾ। ਚਲੋ ਠੀਕ ਹੈ, ਮੈਂ ਵੀ ਸੋਚਿਆ ਕਿ ਚਲੋ ਮੈਂ ਵੀ ਖੋਲਣਾ ਤਾਂ ਹੈਗਾ ਹੀ ਆ, ਚਲੋ ਦੇਖ ਲੈਂਦੇ ਆ ਜਿਵੇਂ ਵੀ ਹੁੰਦਾ ਹੈਗਾ ਆ। ਪਰ ਜਦੋਂ ਅਸੀਂ ਖੋਲਿਆ, ਠੀਕ ਹੈ, 3-4 ਮਹੀਨੇ ਚੱਲਿਆ, ਕਰੋਨਾ ਆ ਗਿਆ, ਠੀਕ ਹੈ। ਦੈਨ ਉਸ ਪਰਸਨ ਨੇ ਸਟੈਪ ਬੈਕ ਕਰ ਲਿਆ ਉਸੇ ਟਾਈਮ ਤੇ। ਅੱਛਾ, ਸਟੈਪ ਬੈਕ ਕਰ ਲਿਆ ਤੇ ਮੈਨੂੰ ਜ਼ਿਆਦਾ ਟਾਈਮ ਨਹੀਂ ਦਿੱਤਾ ਗਿਆ, ਮੈਨੂੰ ਸਿਰਫ 1 ਮਹੀਨੇ ਦਾ ਟਾਈਮ ਦਿੱਤਾ ਗਿਆ। ਉਸ 1 ਮਹੀਨੇ ਦੇ ਵਿੱਚ ਜਿੰਨੀ ਵੀ ਇਨਵੈਸਟਮੈਂਟ ਲੱਗੀ ਹੋਈ ਸੀਗੀ ਉਹ ਮੈਂ ਵਾਪਸ ਦੇਣੀ ਸੀਗੀ। ਓਕੇ। ਤੇ ਆਪਸ਼ਨ 1 ਮਹੀਨੇ ਦੇ ਵਿੱਚ 1 ਮਹੀਨੇ ਦੇ ਵਿੱਚ ਹਨਾ। ਤੇ ਉਹ ਹੁਣ ਤੁਸੀਂ ਦੇਖ ਲਓ, ਤੁਹਾਨੂੰ ਪਤਾ ਹੀ ਹੈ ਜਦੋਂ ਆਪਾਂ ਕੋਈ ਕੰਮ ਖੋਲਦੇ ਕਿੰਨੀ ਕਿ ਇਨਵੈਸਟਮੈਂਟ ਹੁੰਦੀ ਹੈ। ਇਨਵੈਸਟਮੈਂਟ ਤਾਂ ਵੱਡੀ ਹੁੰਦੀ ਆ ਹਨਾ। ਆਪਸ਼ਨ ਦਿੱਤਾ ਗਿਆ ਮੈਨੂੰ ਕਿ ਤੁਸੀਂ ਮਤਲਬ ਤੁਸੀਂ ਸਟਾਰਟ ਕੀਤਾ ਇਹ ਤੇ ਤੁਸੀਂ ਪ੍ਰੈਫਰੈਂਸ ਹੈਗੇ ਆ ਹਨਾ। ਬਟ ਆਈ ਥਿੰਕ ਸਮ ਹਾਊ ਉਹਨਾਂ ਨੂੰ ਇਹ ਵੀ ਪਤਾ ਸੀਗਾ ਕਿ ਸਿੰਗਲ ਹੈਗੀ ਆ, ਕੀ ਕਰ ਲੋਗੇ, ਤੁਹਾਨੂੰ ਲੈਟ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੈਨੂੰ ਲੈਟ ਡਾਊਨ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਤੇ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਨਾ ਕਿ ਮੈਨੂੰ ਫੇਸਬੁੱਕ ਤੇ ਕਿਸੇ ਨੇ ਕਿਹਾ ਕਿ ਮੈਂ ਤੁਹਾਨੂੰ ਬਦਨਾਮ ਕਰਨ ਵਾਸਤੇ ਵੀ ਕਿਹਾ, ਮੈਨੂੰ ਟਾਰਚਰ ਵੀ ਕੀਤਾ ਗਿਆ ਕਿ ਤੁਹਾਨੂੰ ਫੇਸਬੁੱਕ ਤੇ ਬਦਨਾਮ ਕਰ ਦਿੱਤਾ ਜਾਏਗਾ, ਤਾਂ ਤੁਸੀਂ ਮਤਲਬ ਕਾਫੀ ਕੁਝ ਕਿਹਾ ਗਿਆ ਮੈਨੂੰ ਹਨਾ। ਤੇ ਲੇਕਿਨ ਤੁਹਾਨੂੰ ਪਤਾ ਆ ਮੇਰਾ ਸੁਭਾਅ ਏਦਾਂ ਦਾ ਹੈਗਾ ਕਿ ਪਹਿਲਾਂ ਤਾਂ ਆਪਾਂ ਕੁਝ ਨਹੀਂ ਕਹਿੰਦੇ ਕਿਸੇ ਨੂੰ ਜੀ। ਤੇ ਲੇਕਿਨ ਜਦੋਂ ਫਿਰ ਆਪਣੀ ਇੱਜ਼ਤ ਤੇ ਆ ਜਾਂਦੀ ਆ ਨਾ, ਫਿਰ ਤਾਂ ਇਹ ਹੁੰਦਾ ਕਿ ਫਿਰ ਆਪਾਂ ਜਿਹੜਾ ਕੰਮ ਕਰਨਾ ਫਿਰ ਬੰਦਾ ਕਰਨਾ ਹੀ ਪੈਂਦਾ ਆ। ਫਿਰ ਹਨਾ ਆਪਣੀ ਇੱਜ਼ਤ ਬਚਾਉਣ ਤੇ ਬਹੁਤ ਕੁਝ ਕਰਨਾ ਪੈਂਦਾ ਸਾਨੂੰ। ਤੇ ਮੈਨੂੰ ਕਾਫੀ ਟਾਰਚਰ ਹੋਈਆਂ ਮੈਂ ਉਸ ਟਾਈਮ ਤੇ, ਬਹੁਤ ਮੈਂਟਲੀ ਪ੍ਰੈਸ਼ਰ ਦੇ ਵਿੱਚ ਸੀਗੀ ਮੈਂ। ਈਵਨ ਤੱਕ ਮੈਨੂੰ ਇੱਥੋਂ ਤੱਕ ਲੱਗਣ ਲੱਗ ਗਿਆ ਸੀ ਕਿ ਸ਼ਾਇਦ ਮੈਂ ਘਰ ਛੱਡ ਕੇ ਚਲ ਜਾਵਾਂ। ਮਤਲਬ ਇੰਨਾ ਕੁ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਸੀ ਕਿਉਂਕਿ ਔਰ ਮੈਂ ਆਪਣੇ ਘਰੇ ਵੀ ਨਹੀਂ ਦੱਸ ਸਕਦੀ ਸੀ, ਬੱਚਿਆਂ ਨੂੰ, ਕਿਸੇ ਨੂੰ ਨਹੀਂ ਦੱਸ ਸਕਦੀ ਸੀ ਜੀ। ਲੇਕਿਨ ਉਹੀ ਹੈ ਕਿ ਪੁਸ਼ ਮਾਈ ਲਿਮਿਟਸ ਕਿ ਚਲੋ ਇਹ ਹੁਣ ਟਾਸਕ ਪੂਰਾ ਕਰੋ। ਤੇ ਉਹ ਤੁਹਾਨੂੰ ਪਤਾ ਹੈ ਕਿ ਕੋਈ ਨਾ ਕੋਈ ਫਿਰ ਤੁਹਾਡੇ ਕੋਲ ਏਦਾਂ ਦਾ ਇੱਕ ਜ਼ਰੀਆ ਬਣ ਜਾਂਦਾ ਆ ਚੀਜ਼ਾਂ ਹੋਣ ਦਾ ਹਨਾ। ਵਟ ਐਵਰ ਹੈਪਨ ਫॉर ਅ ਰੀਜ਼ਨ, ਆਈ ਆਲਵੇਸ ਸੇ ਕਿ ਇਹ ਚੀਜ਼ਾਂ ਹੁੰਦੀਆਂ ਨੇ। ਹਾਂਜੀ। ਤੇ ਉਸ ਟਾਈਮ ਮੈਨੂੰ ਫਿਰ ਮੇਰੇ ਹੀ ਕਿਸੇ ਸਰਕਲ ਦੇ ਵਿੱਚੋਂ ਮੈਨੂੰ ਫੇਅਰ ਟ੍ਰੇਡਿੰਗ ਦੀ ਇੱਕ ਲੇਡੀ ਦਾ ਨੰਬਰ ਮਿਲਿਆ। ਉਹਨਾਂ ਨਾਲ ਮੈਂ ਕੰਟੈਕਟ ਕੀਤਾ, ਉਹਨਾਂ ਨੂੰ ਦੱਸਿਆ ਸਾਰਾ ਕੁਝ। ਚੱਕਰ ਇੱਕ ਹੋਰ ਸੀਗਾ ਕਿ ਮੇਰੇ ਕੋਲ ਕੋਈ ਡਾਕੂਮੈਂਟਸ ਨਹੀਂ ਸੀਗਾ। ਲੇਕਿਨ ਜਿਹੜੀ ਮੈਂ ਪੇਮੈਂਟ ਕੀਤੀ ਹੋਈ ਸੀ, ਪੇਮੈਂਟ ਮੈਂ ਜਿਹੜੀ ਕਨਵਰਸੇਸ਼ਨ ਮੇਰੀ ਹੋਈ ਵੀ ਸੀ ਤੇ ਉਹ ਕਨਵਰਸੇਸ਼ਨ ਮੇਰੀ ਸਾਰੇ ਮੈਂ ਸਕਰੀਨਸ਼ਾਟਸ ਕੀਤੇ ਹੋਏ ਸੀਗੇ। ਤੇ ਜਦੋਂ ਮੇਰੀ ਉਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਇਹ ਸਕਰੀਨਸ਼ਾਟ ਵੀ ਇੱਕ ਡਾਕੂਮੈਂਟ ਦਾ ਕੰਮ ਕਰਨਗੇ। ਜੀ। ਮੈਂ ਪੂਰੀ ਫਾਈਲ ਤਿਆਰ ਕਰਕੇ ਉਹਨਾਂ ਨੂੰ ਈਮੇਲ ਕਰ ਦਿੱਤੀ। ਤਾਂ ਫਿਰ ਰੀਅਲ ਐਸਟੇਟ ਨੂੰ ਵੀ ਮੇਰੇ ਨੂੰ ਵੀ ਉਹਨੂੰ ਵੀ ਕੀਤਾ ਗਿਆ ਕਿ ਜੀ ਤੁਸੀਂ ਇਹਦੀ ਗੱਲ ਹੀ ਨਹੀਂ ਸੁਣਨੀ ਹੈਗੀ। ਜਿਹੜੇ ਰੀਅਲ ਐਸਟੇਟ ਮੇਰੇ ਨਾਲ ਚੱਲਦੇ ਸੀਗੇ, ਮੇਰੀ ਹੀ ਉਹਨਾਂ ਦੇ ਨਾਲ ਕਨਵਰਸੇਸ਼ਨਸ ਹੁੰਦੀਆਂ ਸੀਗੀਆਂ, ਚਾਹੇ ਉਹ ਈਮੇਲ ਕਹਿ ਲਓ ਚਾਹੇ ਫੋਨ ਕਹਿ ਲਓ। ਤੇ ਉਹ ਵੀ ਨਹੀਂ ਮੇਰੀ ਗੱਲ ਸੁਣਦੇ ਸੀਗੇ। ਤੇ ਫਿਰ ਹਾਰ ਕੇ ਫਿਰ ਮੈਨੂੰ ਫੇਅਰ ਟ੍ਰੇਡਿੰਗ ਦਾ ਸਹਾਰਾ ਲੈਣਾ ਪਿਆ। ਤੇ ਜਦੋਂ ਫਿਰ ਉਹਨਾਂ ਦੇ ਨਾਲ ਗੱਲ ਹੋਈ, ਹਾਲਾਂਕਿ ਗੱਲ ਅੱਗੇ ਤੱਕ ਤਾਂ ਨਹੀਂ ਪਹੁੰਚੀ, ਪਰ ਉੱਥੋਂ ਸਾਨੂੰ ਕਾਫੀ ਕਲੂਜ਼ ਮਿਲ ਗਏ ਕਿ ਤੁਸੀਂ ਕੀ ਕਰ ਸਕਦੇ ਹੋ। ਤੇ ਉਹ ਫਿਰ ਸਾਰਾ ਸਰਕੂਲੇਟ ਕੀਤਾ ਗਿਆ ਤੇ ਦੈਨ ਫਿਰ ਜਾ ਕੇ ਥੋੜੀ ਪ੍ਰੋਬਲਮਸ ਸੋਲਵ ਹੋਈਆਂ ਸੀਗੀਆਂ। ਉਸ ਦੇ ਬਾਵਜੂਦ ਵੀ ਪੇਪਰ ਵੀ ਨਹੀਂ ਸਾਈਨ ਕੀਤੇ ਜਾਂਦੇ ਸੀਗੇ ਕਿ ਪੇਪਰ ਅਸੀਂ ਸਾਈਨ ਨਹੀਂ ਕਰਨੇ ਹੈਗੇ, ਮੈਨੂੰ ਇੰਨੇ 10,000 ਕਿੰਨੇ ਡਾਲਰ ਦਿਓ। ਉਹ ਫਿਰ ਦੇਣ ਤੋਂ ਬਾਅਦ ਤਾਂ ਫਿਰ ਮੈਂ ਡਾਕੂਮੈਂਟਸ ਮੇਰੇ ਨਾਂ ਤੇ ਟ੍ਰਾਂਸਫਰ ਕੀਤੇ ਗਏ ਸੀਗੇ। ਸੋ ਉਹ ਜਿਹੜਾ ਟਾਈਮ ਸੀਗਾ ਮੇਰੇ ਲਈ ਸੀਗਾ ਕਿ ਇੱਕ ਤਾਂ ਇਹ ਸੀਗਾ ਕਿ ਮੈਂ ਉਹਦੇ ਤੇ ਇੰਨੀ ਮਿਹਨਤ ਕੀਤੀ ਹੈ ਤਾਂ ਮੈਂ ਉਹਨੂੰ ਕਿਉਂ ਜਾਣ ਦੇਵਾਂ। ਹਨਾ, ਕਿਉਂਕਿ ਖੋਲਣਾ ਤਾਂ ਮੈਂ ਹੈਗਾ ਹੀ ਆ, ਮੈਂ ਸਾਲ ਬਾਅਦ ਕੇ ਖੋਲੂੰਗੀ,
ਪਰ ਇਹਦੇ ਤੇ ਮੈਂ ਆਲਰੇਡੀ ਮਿਹਨਤ ਕੀਤੀ ਹੋਈ ਆ 1.5 ਸਾਲ ਦੀ, ਹਨਾ। ਤੇ ਤੁਹਾਨੂੰ ਪਤਾ ਜਦੋਂ ਸਟਾਰਟ ਕਰਨਾ ਹੋਵੇ ਬਿਜ਼ਨਸ, ਇੱਕ ਸਕ੍ਰੈਚ ਤੋਂ ਆਪਾਂ ਸਟਾਰਟ ਕਰਦੇ ਹਾਂ। ਬਿਲਕੁਲ। ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਉਹ ਨਾਮ ਵੀ ਚੇਂਜ ਕਰਤਾ। ਪਹਿਲੇ ਇੰਡੀਅਨ ਬਿਊਟੀ ਐਂਡ ਸਟਾਈਲ ਸੀਗਾ, ਫਿਰ ਉਸ ਤੋਂ ਬਾਅਦ ਮੈਂ ਉਹਨੂੰ ਕੌਰਨ ਕੰਪਨੀ ਕਰਤਾ। ਓਕੇ। ਹਾਂਜੀ, ਹੁਣ ਕੌਰਨ ਸੋ ਕੌਰ ਹੈ। ਉਹ ਮੈਸ ਜਿਹੜਾ ਸੀਗਾ ਉਹਨੂੰ ਸਮੇਟਣ 'ਚ ਤੁਹਾਨੂੰ ਬਹੁਤ ਟਾਈਮ ਲੱਗਿਆ ਤੇ ਤੁਹਾਨੂੰ 6 ਮੈਂਟਲੀ ਮਹੀਨੇ। ਪ੍ਰੈਸ਼ਰ ਵੀ ਪੂਰਾ 6 ਹੋਇਆ। month। ਓਕੇ। ਤੇ ਫਿਰ ਸਾਰਾ ਫਾਈਨੈਂਸ਼ੀਅਲੀ ਕਿੱਦਾਂ ਕੀਤਾ? ਉਹ ਫਾਈਨੈਂਸ਼ੀਅਲੀ ਤਾਂ ਜੀ ਦੇਖੋ ਹੁੰਦਾ ਤਾਂ ਬਹੁਤ ਔਖਾ ਆ, ਪਰ ਸਮਹਾਉ ਮੈਨੂੰ ਜਿਸ ਤਰ੍ਹਾਂ ਹੁਣ ਕਨੈਕਸ਼ਨਸ ਦੇ ਜ਼ਰੀਏ ਅੱਗੇ ਤੋਂ ਅੱਗੇ ਕੋਈ ਨਾ ਕੋਈ ਮਿਲ ਗਿਆ, ਕੋਈ ਫਾਈਨੈਂਸਰਸ ਮਿਲ ਗਏ, ਤਾਂ ਉਹਨਾਂ ਦੇ ਥਰੂ ਫਿਰ ਮੈਂ ਸਾਰਾ ਕੁਝ ਕੀਤਾ ਆ। ਫਿਰ ਆਪਣੇ ਆਪ ਨੂੰ ਕਮ ਬੈਕ ਕੀਤਾ ਫਿਰ ਤੇ ਆਪਣੇ ਆਪ ਨੂੰ ਹਜੇ ਤਾਂ ਚੱਲ ਰਿਹਾ ਆ ਉਹ, ਹਜੇ ਤਾਂ ਕੁਝ ਵੀ ਏਦਾਂ ਦਾ ਨਹੀਂ ਹੋਇਆ, ਪਰ ਹਜੇ ਤਾਂ ਆਪਾਂ ਇਹ ਕਹਿ ਸਕਦੇ ਕਿ ਹਜੇ ਆਪਣਾ ਕੁਝ ਮੋੜਿਆ ਨਹੀਂ ਹੈਗਾ ਜਿੰਨਾ ਲੱਗਿਆ ਸੀਗਾ। ਹਜੇ ਤਾਂ ਸਿਰਫ ਚੱਲ ਰਿਹਾ ਆ, ਹਜੇ ਤਾਂ ਹੈਂਡ ਟੂ ਮਾਊਥ ਚੱਲ ਰਿਹਾ ਆ। ਆਪਾਂ ਹਜੇ ਇਹ ਨਹੀਂ ਕਹਿ ਸਕਦੇ ਕਿ ਜਿਹੜੀ ਇਨਵੈਸਟਮੈਂਟ ਲੱਗੀ ਸੀਗੀ ਉਹ ਵਾਪਸ ਆ ਗਈ ਹੈ, ਵਾਪਸ ਨਹੀਂ ਆਈ ਹਜੇ ਉਹ, ਤੇ ਹਜੇ ਚੱਲ ਰਿਹਾ, ਹਜੇ ਉਸ ਲੈਵਲ ਤੇ ਤੁਰੇ ਹੋਏ ਆ ਜੀ ਹਜੇ। ਜੀ ਜੀ। ਜ਼ਿੰਦਗੀ ਦੇ ਵਿੱਚ ਤੁਹਾਡੇ ਐਡਵੈਂਚਰ ਜਿਹੜੇ ਹੈਗੇ ਨੇ ਜਾਂ ਚੈਲੰਜਸ ਹੈਗੇ ਨੇ ਖਤਮ ਨਹੀਂ ਹੋ ਰਹੇ, ਹੈ ਨਾ। ਤੁਹਾਨੂੰ ਉਹ ਬਾਰ-ਬਾਰ ਆਉਂਦੇ ਨੇ, ਸ਼ਾਇਦ ਰੱਬ ਵੀ ਤੁਹਾਨੂੰ ਇਸ ਲਈ ਦਿੰਦਾ ਕਿਉਂਕਿ ਤੁਸੀਂ ਉਹਨੂੰ ਫੇਸ ਕਰ ਲੈਂਦੇ ਹੋ, ਹਨਾ। ਤੁਸੀਂ ਉਸ ਤਰੀਕੇ ਨਾਲ ਆਪਣੇ ਆਪ ਨੂੰ ਬਣਾ ਲੈਂਦੇ ਹੋ। ਮੈਨੂੰ ਲੱਗਦਾ ਕਿ ਚੈਲੰਜ, ਸੌਰੀ ਮੈਂ ਟੋਕ ਰਹੀ ਹਾਂ, ਚੈਲੰਜ ਜਿਹੜੇ ਹੁੰਦੇ ਨੇ ਆਈ ਥਿੰਕ ਬਹੁਤ ਜ਼ਰੂਰੀ ਹੈ ਤੁਹਾਡੀ ਲਾਈਫ ਦੇ ਵਿੱਚ। ਉਹ ਤੁਹਾਨੂੰ ਇੱਕ ਕੋਈ ਨਾ ਕੋਈ ਨਵੀਂ ਰਾਹ ਦਿਖਾਉਂਦੇ ਨੇ ਤੁਰਨ ਲਈ। ਜਿੱਥੋਂ ਤੱਕ ਮੈਨੂੰ ਲੱਗਦਾ ਕਿ ਮੈਂ ਆਪਣੀ ਲਾਈਫ ਜਦੋਂ ਸ਼ੁਰੂ ਕੀਤੀ ਸੀ, ਕਿ ਮੇਰਾ ਵਿਆਹ, ਮੈਂ 15 ਸਾਲ ਦੀ ਉਮਰ ਦੇ ਵਿੱਚ ਮੇਰਾ ਵਿਆਹ ਹੋ ਗਿਆ ਸੀਗਾ। ਓ ਮਾਈ ਗॉड, ਸੀਰੀਅਸਲੀ? ਜੀ। ਅੱਛਾ ਜੀ। ਹਾਂਜੀ, I was 15 when I got married। ਅੱਛਾ ਜੀ। ਹਨਾ। ਤੇ ਉਸ ਤੋਂ ਬਾਅਦ ਦੇਖੋ, ਹਾਂ ਠੀਕ ਹੈ, ਮੈਨੂੰ ਲੱਗਦਾ ਹੁੰਦਾ ਸੀਗਾ ਪਹਿਲਾਂ ਕਿ ਮਤਲਬ ਇਹ ਖਤਮ ਹੋਣ ਦਾ ਨਾਮ ਨਹੀਂ ਲੈਂਦੀਆਂ ਚੀਜ਼ਾਂ, ਹਨਾ। ਬਟ ਮੈਨੂੰ ਲੱਗਦਾ ਕਿ ਅਗਰ ਉਹ ਚੀਜ਼ਾਂ ਨਾ ਹੁੰਦੀਆਂ ਤਾਂ ਅੱਜ ਮੈਂ ਇੱਥੇ ਨਾ ਹੁੰਦੀ। ਬਿਲਕੁਲ, ਕਿਉਂਕਿ ਉਹ ਛੋਟੀ ਉਮਰ 'ਚ ਇੰਨੀ ਮੈਚਿਓਰਿਟੀ ਤੁਹਾਨੂੰ ਦੇ ਦਿੱਤੀ ਗਈ, ਉਹਦੇ ਜਿਹੜੇ ਜਾਂ ਉਹ ਕਹਿ ਲਓ ਵੀ ਉਹ ਹਾਲਾਤ ਹੀ ਉਦਾਂ ਦੇ ਬਣ ਗਏ ਕਿ ਤੁਹਾਨੂੰ ਉਸ ਚੀਜ਼ ਲਈ ਬਣਾ ਦਿੱਤਾ ਗਿਆ। ਹਾਂ, ਵੈਲ ਮੈਨੂੰ ਲੱਗਦਾ ਇਹੀ ਲਾਈਫ ਹੈਗੀ ਹੈ, ਤੁਹਾਨੂੰ ਚੈਲੰਜਸ ਆਈ ਥਿੰਕ ਫੇਸ ਕਰਨੇ ਚਾਹੀਦੇ ਆ। ਜਿਹੜੇ ਹਾਰਡਲਸ ਜਿਹੜੇ ਹੁੰਦੇ ਨੇ ਨਾ, ਬਹੁਤ ਜ਼ਰੂਰੀ। ਸਿੱਧਾ ਰਸਤਾ ਵੀ ਨਹੀਂ ਕਿਤੇ ਚਾਹੀਦਾ ਨਾ ਆਪਾਂ ਨੂੰ, ਹਨਾ। ਇੱਕ ਸਮੂਥਨੈਸ ਵੀ ਨਹੀਂ ਹੋਣੀ ਚਾਹੀਦੀ, ਫਿਰ ਕੋਈ ਐਡਵੈਂਚਰ ਹੈ ਨਹੀਂ ਤੁਹਾਡੀ ਲਾਈਫ ਦੇ ਵਿੱਚ, ਹਨਾ। ਜਦੋਂ ਇਹ ਔਕੜਾਂ ਮੁਸ਼ਕਲਾਂ ਤੁਹਾਡੇ ਕੋਲ ਆਉਂਦੀਆਂ ਨੇ ਤਾਂ ਤੁਹਾਨੂੰ ਸੋਚਣ ਨੂੰ ਮਜਬੂਰ ਕਰਦੀਆਂ ਨੇ, ਅੱਛਾ ਹੁਣ ਕੀ ਕੀਤਾ ਜਾ ਸਕਦਾ, ਹਨਾ। ਜਦੋਂ ਤੁਹਾਡੀ ਲਾਈਫ ਇੱਕ ਸਮੂਥ ਹੋਏਗੀ, ਸ਼ਾਇਦ ਤੁਹਾਡੇ ਕੋਲ ਚਾਂਸ ਨਹੀਂ ਹੈਗਾ ਸੋਚਣ ਦਾ ਵੀ ਤੁਸੀਂ ਕੀ ਕਰੋਗੇ, ਹਨਾ। ਤੁਸੀਂ ਆਰਾਮ ਨਾਲ ਬੈਠੇ ਆ, ਤੁਸੀਂ ਚੱਲ ਰਹੇ ਆ। ਮੈਂ ਜ਼ਿਆਦਾ ਪਰਸਨਲ ਨਹੀਂ ਹੋਣਾ ਚਾਹੁੰਦੀ, ਪਰ ਤੁਸੀਂ ਕਿਹਾ ਵੀ 15 ਸਾਲ ਦੀ ਉਮਰ ਦੇ ਵਿੱਚ ਵਿਆਹ ਕਰ ਦਿੱਤਾ ਸੀ, ਸਟੱਡੀ ਵਗੈਰਾ ਵੀ ਵਿੱਚ ਹੀ ਰੁਕ ਗਈ ਹੋਣੀ ਫਿਰ ਤਾਂ? ਸਟੱਡੀ ਵੀ ਵਿੱਚ ਰੁਕ ਗਈ ਸੀ, ਸਟੱਡੀ ਮੈਂ ਬਾਅਦ ਚ ਕੀਤੀ ਹੈ। ਕਿਉਂਕਿ 15 ਸਾਲ ਦਾ ਬੱਚਾ ਆਈ ਥਿੰਕ 8ਵੀਂ 9ਵੀਂ ਕਲਾਸ ਦੇ ਵਿੱਚ ਹੁੰਦਾ। ਮੈਂ 10ਵੀਂ ਦੇ ਵਿੱਚ ਸੀਗੀ, ਠੀਕ ਹੈ, ਜਦੋਂ ਮੇਰਾ ਵਿਆਹ ਹੋਇਆ ਸੀਗਾ। 10ਵੀਂ ਦੇ ਪੇਪਰ ਮੈਂ ਬਾਅਦ ਚ ਦਿੱਤੇ ਸੀਗੇ। ਅੱਛਾ। ਤੇ ਉਦੋਂ ਵੀ ਮਤਲਬ ਮੈਂ 1.5 ਸਾਲ ਬਾਅਦ ਮੇਰਾ ਡਿਵੋਰਸ ਹੋ ਗਿਆ ਸੀਗਾ। ਅੱਛਾ ਜੀ। ਤੇ ਮਾਈ ਗॉड। ਹਾਂਜੀ, ਤਕਰੀਬਨ 2 ਸਾਲ, ਪੌਣੇ 2 ਸਾਲ ਬਾਅਦ ਮੇਰਾ ਡਿਵੋਰਸ ਹੋ ਗਿਆ ਸੀਗਾ। ਅੱਛਾ। ਤੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਬੈਕ ਟੂ ਨਾਰਮਲ ਘਰੇ ਵਾਪਸ ਆਈ ਤਾਂ ਫਿਰ ਮੈਂ ਦੁਬਾਰਾ ਸਟੱਡੀ ਸ਼ੁਰੂ ਕੀਤੀ ਜੀ। ਜੌਬ ਸ਼ੁਰੂ ਕੀਤੀਆਂ। ਉਦੋਂ ਸਟੈਨੋਗ੍ਰਾਫੀ ਬਹੁਤ ਚੱਲਦੀ ਹੁੰਦੀ ਸੀਗੀ, ਤਾਂ ਮੈਂ ਉਹ ਸਟੱਡੀ ਕੀਤੀ। ਕੰਪਿਊਟਰ ਸਿੱਖਿਆ, ਲਾਈਕ ਟਾਈਪਿੰਗ ਵਗੈਰਾ ਸਿੱਖਿਆ। ਕਿਸੇ ਲਾਇਰ ਦੇ ਕੋਲ ਫਿਰ ਮੈਂ ਥੋੜਾ ਟਾਈਮ ਕੰਮ ਕੀਤਾ, ਸਟੈਨੋਗ੍ਰਾਫੀ ਕਰਦੀ ਹੁੰਦੀ ਸੀਗੀ ਮੈਂ। ਤੇ ਉਹ ਬਸ ਹੌਲੀ ਹੌਲੀ ਫਿਰ ਆਪਣੇ ਆਪ ਨੂੰ ਅਪਡੇਟ ਕਰਦੇ ਰਹੇ ਕਿ ਹਾਂ ਚਲੋ ਹੁਣ ਠੀਕ ਹੈ। ਫਿਰ ਇੰਡਸਟਰੀਅਲ ਏਰੀਆ ਫੜ ਲਿਆ, ਇੰਡਸਟਰੀਅਲ ਏਰੀਆ 'ਚ ਕਾਫੀ ਜੌਬ ਕੀਤੀ ਮੈਂ। ਤੇ ਆਈ ਥਿੰਕ ਉੱਥੋਂ ਹੀ ਇੱਕ ਤੁਹਾਨੂੰ ਬੂਸਟ ਮਿਲ ਜਾਂਦਾ ਹੈ ਕਿ ਹਾਂ ਤੁਹਾਨੂੰ ਪਤਾ ਹੀ ਤੁਸੀਂ ਕਰਨਾ ਹੀ ਆ। ਕਿਉਂਕਿ ਉਸ ਟਾਈਮ ਦੀ ਗੱਲ ਕਰਦੀ ਹਾਂ ਮੈਂ, ਕਾਫੀ ਸਾਲ ਪਹਿਲਾਂ ਦੀ, ਜਦੋਂ ਹਨਾ ਤਕਰੀਬਨ 90s ਦੀ ਗੱਲ ਕਰਦੀ ਹਾਂ ਮੈਂ, ਹਨਾ। ਹਾਂ, 1990 ਦੇ ਵਿੱਚ ਦੀ ਗੱਲ ਕਰਦੀ ਹਾਂ ਇਹ ਮੈਂ ਸਾਰੀਆਂ। ਤੇ ਉਦੋਂ ਮੈਂ ਇੰਡਸਟਰੀ ਦੇ ਵਿੱਚ ਜੌਬ ਕਰਦੀ ਸੀਗੀ, ਇੰਡਸਟਰੀਅਲ ਏਰੀਆ ਸੀਗਾ। ਤੇ ਜਿੱਥੇ ਮੈਂ ਪਹਿਲਾਂ ਸਟਾਰਟਿੰਗ ਸ਼ੁਰੂ ਕੀਤੀ ਸੀਗੀ ਉੱਥੇ ਤਾਂ ਕਾਫੀ ਕੁੜੀਆਂ ਸੀ, ਲੇਕਿਨ ਜਿੱਥੇ ਮੈਂ ਦੁਬਾਰਾ ਸ਼ੁਰੂ ਕੀਤਾ ਸੀਗਾ ਉੱਥੇ ਸਿਰਫ ਆਈ ਥਿੰਕ ਅਸੀਂ 2 ਇਕੱਲੀਆਂ ਕੁੜੀਆਂ ਸੀਗੀਆਂ ਪੂਰੀ ਇੰਡਸਟਰੀ ਦੇ ਵਿੱਚ। ਆਈ ਥਿੰਕ 500 ਬੰਦਾ ਸੀਗਾ, ਉਸ 500 ਬੰਦੇ ਵਿੱਚ ਅਸੀਂ 2 ਕੁੜੀਆਂ ਸੀਗੀਆਂ, ਇੱਕ ਰਿਸੈਪਸ਼ਨਿਸਟ ਤੇ ਇੱਕ ਮੈਂ। ਅੱਛਾ। ਤੇ ਉਹ ਤੁਹਾਨੂੰ ਸ਼ਾਇਦ ਮੈਨੂੰ ਲੱਗਦਾ ਕਿ ਉੱਥੋਂ ਤੁਹਾਨੂੰ ਬੂਸਟ ਕਾਫੀ ਮਿਲਦਾ ਕਿ ਤੁਸੀਂ ਐਨੇ ਮਤਲਬ ਬੰਦਿਆਂ ਦੇ ਵਿੱਚ ਰਹਿ ਕੇ ਤੁਸੀਂ ਕੰਮ ਕਰ ਰਹੇ ਆ, ਤਾਂ ਤੁਹਾਨੂੰ ਆਪਣੇ ਆਪ 'ਚ ਆਈ ਥਿੰਕ ਕੌਨਫੀਡੈਂਸ ਆ ਜਾਂਦਾ ਇੱਕ। ਜੀ ਬਿਲਕੁਲ। ਸਟੱਡੀ ਫਿਰ ਬਾਅਦ 'ਚ ਪੂਰੀ ਕੀਤੀ। ਜੀ, ਬਹੁਤ ਹੀ ਤੁਹਾਡੀ ਜਿਹੜੀ ਸਟੋਰੀ ਸੁਣ ਕੇ ਮਤਲਬ ਕਿ
ਦੁੱਖ ਵੀ ਫੀਲ ਹੋ ਰਿਹਾ ਤੇ ਨਾਲ ਦੀ ਨਾਲ ਤੁਹਾਡੇ ਤੇ ਪ੍ਰਾਊਡ ਵੀ ਫੀਲ ਹੋ ਰਿਹਾ ਕਿ ਕਿਸ ਤਰ੍ਹਾਂ ਤੁਸੀਂ ਉਹਨਾਂ ਸਿਚੁਏਸ਼ਨ ਦਾ ਸਾਹਮਣਾ ਕਰਕੇ ਅੱਜ ਇਹ ਮੁਕਾਮ ਹਾਸਲ ਕੀਤਾ ਤੇ ਅੱਗੇ ਵੀ ਤੁਸੀਂ ਵਧਦੇ ਜਾ ਰਹੇ ਹੋ। ਪ੍ਰਵੀਨ ਜੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਟਾਈਮ ਦਾ ਪਤਾ ਹੀ ਨਹੀਂ ਲੱਗਿਆ, ਕਿਉਂਕਿ ਸਾਡੇ ਜਿਹੜੇ ਪ੍ਰੋਗਰਾਮ ਦਾ ਟਾਈਮ ਹੈਗਾ ਉਹ ਅੱਧਾ ਘੰਟਾ ਹੀ ਹੈ, ਜ਼ਿਆਦਾ ਗੱਲਾਂ ਨਹੀਂ ਕਰ ਸਕਦੇ। ਮੇਬੀ ਤੁਹਾਡੇ ਤੇ ਐਪੀਸੋਡ 2 ਬਣਾਉਣਾ ਪਵੇਗਾ ਸਾਨੂੰ, ਇੰਨੀਆਂ ਸਾਰੀਆਂ ਗੱਲਾਂ ਨੇ ਤੁਹਾਡੀਆਂ, ਹੈ ਨਾ? ਬਿਲਕੁਲ ਬਿਲਕੁਲ। ਅੱਛਾ ਪ੍ਰਵੀਨ ਜੀ, ਕਿਉਂਕਿ ਤੁਹਾਡੇ ਜ਼ਿੰਦਗੀ ਦੇ ਵਿੱਚ ਬਹੁਤ ਖੱਟੇ ਮਿੱਠੇ ਸੰਘਰਸ਼ ਦੇ ਵਿੱਚੋਂ ਤੁਸੀਂ ਲੰਘੇ ਹੋ, ਸਾਡੇ ਦਰਸ਼ਕਾਂ ਨੂੰ ਆਪਣੇ ਤਜਰਬਿਆਂ ਦੇ ਵਿੱਚੋਂ ਕੋਈ ਮੈਸੇਜ ਦੇਣਾ ਚਾਹੋਗੇ? ਆਈ ਥਿੰਕ ਮੈਨੂੰ ਇਹ ਲੱਗਦਾ ਹੈ ਕਿ ਤੁਹਾਨੂੰ ਕਦੇ ਵੀ ਹਾਰਨਾ ਨਹੀਂ ਚਾਹੀਦਾ ਹੈਗਾ। ਜੋ ਵੀ ਤੁਹਾਡੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਦਾ ਸਾਹਮਣਾ ਕਰੋ, ਹਨਾ? ਸਾਹਮਣਾ ਕਰਨ ਤੋਂ ਬਾਅਦ ਹੀ ਆਈ ਥਿੰਕ ਆਪਾਂ ਅੱਗੇ ਵਧ ਸਕਦੇ ਹਾਂ, ਕਿਉਂਕਿ ਉਹਨਾਂ ਤੋਂ ਪਿੱਛੇ ਹਟ ਕੇ ਤਾਂ ਕੋਈ ਤੁਹਾਨੂੰ ਹੱਲ ਨਿਕਲ ਨਹੀਂ ਸਕਦਾ ਹੈਗਾ। ਤਾਂ ਆਈ ਥਿੰਕ ਮੈਨੂੰ ਲੱਗਦਾ ਕਿ ਤੁਹਾਨੂੰ ਉਹ ਚੀਜ਼ਾਂ ਫੇਸ ਕਰਨੀਆਂ ਚਾਹੀਦੀਆਂ ਨੇ। ਜੀ, ਥੈਂਕ ਯੂ ਸੋ ਮਚ ਪ੍ਰਵੀਨ ਜੀ, ਸਫਰ ਪ੍ਰੋਗਰਾਮ ਦਾ ਹਿੱਸਾ ਬਣ ਲਈ। ਥੈਂਕ ਯੂ ਫॉर ਹੈਵਿੰਗ ਮੀ। ਥੈਂਕ ਯੂ। ਸੋ ਦਰਸ਼ਕੋ, ਤੁਹਾਡੇ ਤੋਂ ਵੀ ਇਜਾਜ਼ਤ ਚਾਹਾਂਗੇ, ਪਰ ਜਾਂਦੇ ਜਾਂਦੇ ਪ੍ਰਵੀਨ ਜੀ ਦੀ ਗੱਲ ਮੈਂ ਦੁਹਰਾਉਣਾ ਚਾਹਾਂਗੀ ਕਿ ਇਹਨਾਂ ਨੇ ਕਿਹਾ ਕਿ ਆਪਣੇ ਹਾਲਾਤਾਂ ਤੋਂ ਕਦੇ ਵੀ ਨਾ ਘਬਰਾਓ, ਸੰਘਰਸ਼ ਜ਼ਿੰਦਗੀ ਦਾ ਹਿੱਸਾ ਹੈ, ਤੁਹਾਨੂੰ ਮੰਜ਼ਿਲ ਜ਼ਰੂਰ ਮਿਲੇਗੀ। ਸੋ ਅਗਲੇ ਐਪੀਸੋਡ ਦੇ ਵਿੱਚ ਛੇਤੀ ਮੁਲਾਕਾਤ ਹੋਵੇਗੀ ਤੁਹਾਡੇ ਨਾਲ, ਤਦ ਤੱਕ ਲਈ ਦਿਓ ਇਜਾਜ਼ਤ। ਰੱਬ ਰਾਖਾ।